सानू धोखा दिता गया, धोखा दिता गया जी बिल्कुल धोखा दिता गया। असी आपस में लड़े यार, होर कोई कौम लड़ी ही नहीं। पाकिस्तान हिंदुस्तान बनाने दे विच 70% किरदार पंजाबी दा ते जट दा, बाकी किसी कौम दा होएगा। मुसलमान हाँ मैं, लेकिन मेरा मेरा जिन्ना हिस्सा यार मैं उन्नी गल करा। बिल्कुल ये सरदारां वड्डे मरीचे कुटीचे इत्थे कई भगत सिंह होए, लेकिन सरदारां च होए पंजाबियां। इस तो अलावा तुहाडे गुरुद्वारे जी बिल्कुल बाबा गुरु नानक साहब, ਇਹ ਜਿਵੇਂ ਤੁਸੀਂ ਕੰਗਣਪੁਰ ਆਏ, ਸਾਰਾ ਕੁਝ ਸਾਰੀਆਂ ਚੀਜ਼ਾਂ ਦੇ ਤੁਹਾਡੀਆਂ ਇੱਥੇ ਸਨ ਤੇ ਤੁਸੀਂ ਏਡਾ ਉਹ ਜੋ ਪਿਆਰੇ ਤੇ ਤੁਸੀਂ ਇੱਥੋਂ ਗਏ ਕਿਉਂ ਸਾਜੇ? ਉਹ ਸਾਰੀਆਂ ਚੀਜ਼ਾਂ ਤੁਸੀਂ ਛੱਡ ਕੇ ਗਏ, ਇਹਨਾਂ ਨੂੰ ਕੰਡ ਕਰਕੇ ਗਏ, ਫਿਰ ਤੁਹਾਨੂੰ ਧੱਕਾ ਵੀ ਤਾਂ ਪਿਆ। ਸਭ ਤੋਂ ਵੇਖੋ ਪੰਜਾਬੀ ਨੇ, ਜੱਟ ਨੇ, ਸਰਦਾਰ ਨੇ, ਜਿਹੜਾ ਵੀ ਸਭ ਤੋਂ ਜ਼ਿਆਦਾ ਪੰਜਾਬੀ ਨੇ ਦਿੱਤੀ, ਜੱਟ ਨੇ ਦਿੱਤੀ ਕੁਰਬਾਨੀ ਪਾਕਿਸਤਾਨ ਹਿੰਦੁਸਤਾਨ ਬਣਨ ਵਾਸਤੇ। 85 ਭਗਤ ਸਿੰਘ ਤੋਂ ਲੈ ਕੇ ਵੇਖੋ ਨਾ ਕਿੰਨੇ ਬੰਦੇ ਕਿਹੜੇ ਰਹਿ ਕੇ, ਕਿਹੜੀ ਮੈਨੂੰ ਹੋਰ ਕੌਮ ਦੱਸੋ ਜਿਨੇ ਸਿਰ ਕਟਵਾਏ ਨੇ, ਫਾਂਸੀਆਂ ਲਈਆਂ, ਕਿਹੜੀ ਹੋਰ ਕੌਮ ਹੈ? ਇਸ ਇਹਨੂੰ ਬਣਾਉਣ ਵਾਸਤੇ ਇਹਨਾਂ ਦਾ ਜੱਟਾਂ ਦਾ ਕਿਰਦਾਰ ਸੀ। ਅਸੀਂ ਉਦੋਂ ਵੀ ਕੁਰਬਾਨੀ ਦਿੱਤੀ। ਮੇਰੇ ਤਾਏ ਜੀ ਨੇ ਬਰਛੀਆਂ ਖਾ ਕੇ ਤੇ ਮੱਤੇ ਵਾਲੇ ਕਰਨੈਲ ਸਿੰਘ ਦੀ ਭੈਣ ਔਰ ਭਾਬੀ ਛੜਵਾ ਕੇ ਘਰ ਲੈ ਗਏ। ਤੁਹਾਡੇ ਇੰਡੀਆ ਚ ਅੱਜਕੱਲ ਗਾਣੇ ਨਹੀਂ ਗਾਉਂਦੇ, ਇਹਨਾਂ ਨੂੰ ਦੱਸਿਆ ਕਰੋ ਕੋਈ ਹਰੀ ਸਿੰਘ ਨਲਵਾ ਦੀ ਗੱਲ ਕਰੋ, ਐਵੇਂ ਚੁੱਕ ਦਿਆਂਗੇ ਫਟੇ। ਇੱਕ ਸਾਡਾ ਭੁੱਲਰ ਹੈ, ਉਹ ਵੀ ਗੁਲੂਕਾਰ ਬਣਿਆ, ਹੋਰ ਬੀਬੀਆਂ ਜੱਟਾਂ ਦੀਆਂ ਪੰਜਾਬੀ ਤੇ ਐਵੇਂ ਗਾਣਿਆਂ ਤੇ ਨੱਚਦੀਆਂ ਫਿਰਦੀਆਂ, ਉੱਥੇ ਬੀਬੀਆਂ ਵੀ ਬੰਦੇ ਵੀ। ਸਾਡੇ ਪੰਜਾਬ ਦਾ ਬੇੜਾ ਕਰਕੇ ਇਹੋ ਜਿਹੀਆਂ ਚੀਜ਼ਾਂ ਨੇ ਕੀਤੀ। ਵਰਨਾ ਜਿਹੜਾ ਅਗਰ ਤੁਸੀਂ ਇਕਤਦਾਰ ਵੇਖੋ ਤੇ ਪੰਜਾਬੀ ਆਪਣੀਆਂ ਚੀਜ਼ਾਂ ਵੀ ਜਿਵੇਂ ਜਿਵੇਂ ਭੁੱਲੇ, ਸਾਡਾ ਫਿਰ ਪੰਜਾਬ ਤੇ ਸਾਡਾ ਇਕਤਦਾਰ ਵੀ ਖਤਮ ਹੋਇਆ। ਵਰਨਾ ਪਿਸ਼ਾਵਰ, ਅਫਗਾਨਿਸਤਾਨ, ਆਪਣਾ ਲੱਦਾਖ, ਤਿੱਬਤ, ਇਹ ਪੰਜਾਬੀ ਦਾ। ਸਰਦਾਰਾਂ ਦਾਵਤ ਨਹੀਂ ਸੀ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਵਾਸਤੇ ਮੁਸਲਮਾਨਾਂ ਨੇ ਦਾਵਤ ਦਿੱਤੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਬਿਹਤਰ ਕੋਈ ਇਨਸਾਫ ਨਹੀਂ ਸੀ ਦੇ ਸਕਦਾ ਪੰਜਾਬੀ। ਉਹਦੇ ਕੋਲ ਤੇ 4-5 ਉਹਦੇ ਖਜ਼ਾਨੇ ਦੇ, ਉਹਦੇ ਮਾਲੀ ਮਾਮਲਾਤ ਦੇ ਸਾਰੇ ਮਿਨਿਸਟਰ ਜਿਹੜੇ ਸਨ ਉਹ ਮੁਸਲਮਾਨ ਸਨ। ਮੇਰਾ ਅੰਦਾਜ਼ਾ ਹੈ ਕਿ ਅਗਰ ਹਰੀ ਸਿੰਘ ਨਲਵਾ ਸ਼ਹੀਦ ਨਾ ਹੁੰਦਾ ਤੇ ਕਾਬਲ ਵੀ ਇਸ ਰਾਜਧਾਨੀ ਦੇ ਵਿੱਚ ਸ਼ਾਮਲ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਹਰੀ ਸਿੰਘ ਨਲਵਾ ਦਾ ਕਿਰਦਾਰ ਵੇਖੋ ਨਾ, ਜਦੋਂ ਉਹ ਪਠਾਨ ਖਾਤੂਨ ਆਈ ਕਿ ਮੈਂ ਤੇਰੇ ਚੋਂ ਪੁੱਤਰ ਲੈਣਾ, ਕੋਈ ਹਿਸਟਰੀ ਵੇਖੀ? ਉਹਨੇ ਕਿਹਾ ਨਹੀਂ, ਤੇਰਾ ਮੈਂ ਪੁੱਤਰ ਬਣ ਗਿਆ, ਮੇਰੇ ਵਰਗਾ ਤੇ ਫਿਰ ਮੈਂ ਹੀ। ਤੇ ਉਹਨੇ ਕਿਹਾ ਫਿਰ ਮੈਂ ਤੇਰਾ ਪੁੱਤਰ ਬਣ ਗਿਆ ਤੇ ਤੂੰ ਮੇਰੀ ਮਾਂ ਹੈ। ਯਾਰ ਇਹੋ ਜਿਹੇ ਕਿਰਦਾਰ। ਲੰਦਨ ਚਲੇ ਗਿਆ, ਕੋਈ ਸਾਨੂੰ ਉੱਥੋਂ ਖੂਹ ਦਾ ਹੁਣ ਪਾਣੀ ਦੇ, ਹੁਣ ਤੈਨੂੰ ਖੂਹ ਦਾ ਪਾਣੀ ਕਾਹਦਾ ਦੇਈਏ? ਤੂੰ 400 ਕਿੱਲਾ ਜ਼ਮੀਨ ਤੇ ਬਾਗ ਛੱਡ ਕੇ ਚਲਾ ਗਿਆ, ਕਿਉਂ ਗਿਆ ਸੀ? ਤੈਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਮੈਂ ਕੰਗਨਪੁਰ ਦੇ ਵਿੱਚ ਮੌਜੂਦ ਹਾਂ, ਮੇਰੇ ਨਾਲ ਮੌਜੂਦ ਨੇ ਭੁੱਲਰ ਸਾਹਿਬ। ਮੈਂ ਵੇਖਣ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਭੁੱਲਰ ਸਾਹਿਬ ਨੇ ਇੱਥੇ ਜਿਹੜਾ ਕੰਗਨਪੁਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ, ਇਹਦੇ ਇਤਿਹਾਸ ਦੇ ਵਿੱਚ ਮੈਂ ਡੀਪਲੀ ਨਹੀਂ ਜਾਵਾਂਗਾ ਕਿਉਂਕਿ ਅੱਜ ਸਾਡਾ ਮੁੱਦਾ ਕੁਝ ਹੋਰ ਹੈ ਤੇ ਭੁੱਲਰ ਸਾਹਿਬ ਨੇ ਉਹਦੇ ਵਾਸਤੇ ਆਵਾਜ਼ ਚੁੱਕੀ ਸੀ, ਉਹਦੇ ਤੇ ਵੀ ਗੱਲ ਕਰਾਂਗੇ। ਤੇ ਨਾਲ ਦੇ ਨਾਲ ਜੋ ਭੁੱਲਰ ਸਾਹਿਬ ਦੀਆਂ ਸੱਚੀਆਂ ਗੱਲਾਂ ਨੇ, ਅਗਰ ਕੋਈ ਵੀਰ ਜਿਹੜੇ ਇਤਿਹਾਸ ਨੂੰ ਬੜੇ ਨਜ਼ਦੀਕ ਨਾਲ ਵੇਖਦੇ ਨੇ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੈ, ਆਪਣੇ ਸਵਾਲਾਤ ਸਾਡੇ ਸਾਹਮਣੇ ਜ਼ਰੂਰ ਰੱਖਣ। ਤੁਸੀਂ ਆਪਣਾ ਨਾਮ ਦੱਸੋ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਤਬਸਮ ਭੁੱਲਰ। ਤਬਸਮ ਭੁੱਲਰ। ਤੇ ਨਸਲੋਂ ਮੈਂ ਬਾਬਾ ਲੱਦਾ ਸਿੰਘ ਦੀ ਨਸਲ ਚ ਹਾਂ। ਵੈਸੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਜ਼ਾਹਿਰ ਨਹੀਂ, ਇੱਥੇ ਰਹੇ ਸੀ, ਸਾਡੀ ਜ਼ਮੀਨਾਂ ਨੇ ਇੱਥੇ। ਅੱਛਾ, ਘਰ ਹੈ ਇੱਥੇ ਸਾਡਾ। ਲੱਦੇ ਕੀ ਸਾਡਾ ਪਿੰਡ ਹੈ, ਪੁਰਾਣਾ ਅਬਾਈ ਜਿਹੜਾ। ਅੱਛਾ, ਉਹ ਪਿੰਡ ਉੱਥੇ ਹੈ ਜੀ ਸਾਡਾ, ਲੱਦੇ ਕੀ। ਲੱਦੇ ਕੀ ਇਹ ਕਿੱਥੇ ਹੈਗਾ ਲੱਦੇ ਕੀ? ਇਹ ਫਿਰੋਜ਼ਪੁਰ ਰੋਡ ਪੂਰੀ ਬੈਲਟ ਜਿੱਥੇ 85 ਪਿੰਡ ਸਨ, ਇਹ 85 ਪਿੰਡ ਹੀ ਭੁੱਲਰਾਂ ਦੇ ਸਨ। ਉਹਨਾਂ ਵਿੱਚੋਂ ਅਸੀਂ 1-2 ਪਿੰਡ ਹੀ, 2-3 ਹੀ ਰਹਿ ਗਏ ਪਿੰਡ, ਬਾਕੀ ਵਿੱਚੋਂ ਚੰਦ ਰਹਿ ਗਏ, ਬਾਕੀ ਸਾਰੇ ਤੇ ਪਾਰ ਚਲੇ ਗਏ। ਅੱਛਾ, ਮਤਲਬ ਇੱਥੇ 85 ਪਿੰਡ ਸਨ ਭੁੱਲਰ ਦੇ? 85 ਪਿੰਡ, ਖਾਰੇ ਤੋਂ ਲੈ ਕੇ ਕਸੂਰ ਸ਼ਹਿਰ ਤੋਂ ਲੈ ਕੇ ਲਾਹੌਰ ਦੀ ਬਾਰਡਰ ਲਾਈਨ ਤੱਕ ਤਕਰੀਬਨ ਇੱਥੇ 85 ਤੋਂ 100 ਪਿੰਡ ਸੀ ਭੁੱਲਰਾਂ ਦਾ ਜੀ। ਬਿਲਕੁਲ, ਹੋਰ ਕੋਈ ਕੌਮ ਨਹੀਂ। ਟੋਟਲ ਜ਼ਿਮੀਦਾਰ ਵੀ ਉਹ, ਕਾਬਜ਼ ਵੀ ਉਹ, ਘਰ ਬੂਆ ਚੰਗਾ, ਵੱਡੇ ਜ਼ਿਮੀਦਾਰ ਵੀ ਇਹੀ ਸੀ, ਭੁੱਲਰ ਹੀ ਸਨ। ਭੁੱਲਰ ਸਨ। ਠੀਕ ਹੈ। ਤੇ ਭੁੱਲਰ ਸਾਹਿਬ, ਆਪਾਂ ਇਸ ਵੇਲੇ ਕੰਗਨਪੁਰ ਦੇ ਵਿੱਚ ਬੈਠੇ ਹਾਂ, ਲਾਗੇ ਕਿਤੇ ਹੋਰ ਥਾਂ ਹੈ? ਕੰਗਨਪੁਰ ਸ਼ਹਿਰ ਦੇ ਨਾਲ ਹੈ ਜਗ੍ਹਾ ਜੀ, ਜਿੱਥੇ ਜਿਹੜਾ ਕੋਟ ਚਾਂਗੀ ਹੈ ਨਾਲ, ਜਿਹੜਾ ਗੁਰਦੁਆਰਾ ਬਣਵਾਇਆ ਸੀ ਜੀ, ਉਹਨਾਂ ਦੇ ਨਾਲ ਜੀ। ਤੁਸੀਂ ਲੱਦਾ ਸਿੰਘ ਦਾ ਜ਼ਿਕਰ ਕੀਤਾ, ਲੱਦਾ ਸਿੰਘ ਕੌਣ ਸੀਗਾ? ਉਹ ਮੇਰਾ ਪੜਦਾਦਾ ਸੀ। ਤੁਹਾਡਾ ਪੜਦਾਦਾ ਸੀ? ਅੱਛਾ। ਤੇ ਲੱਦਾ ਸਿੰਘ ਦਾ ਜਾਂ ਤੁਹਾਡੇ ਖਾਨਦਾਨ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਤਾਲੁਕ ਹੈ? ਜ਼ਾਹਿਰ ਅਸੀਂ ਉਹਨਾਂ ਦੀ ਫੌਜ ਚ ਸਾਂ, ਸਾਡੇ ਵੱਡੇ। ਅੱਛਾ। ਮੋਕਲ, ਨਕਈ, ਭੁੱਲਰ ਸਾਰੇ ਅਸੀਂ ਉਹਨਾਂ ਦੀ ਫੌਜ ਚ ਸਾਂ। ਅੱਛਾ। ਅਸੀਂ ਲੋਕਾਂ ਦੇ ਨਾਲ ਨਕਈ ਮਿਸਲ ਦੀ ਗੱਲ ਕਰਨ ਦੇ? ਜੀ ਜੀ, ਸਾਰੇ ਪਿਸ਼ਾਵਰ ਫਤਿਹ ਹੋਣ ਤੱਕ ਤੇ ਸਾਰੇ ਲੋਕ ਇਹੋ ਹੀ ਲੋਕ ਸਨ ਜਿਹੜਾ ਪਿਸ਼ਾਵਰ ਤੱਕ ਫਤਿਹ ਕੀਤਾ ਸੀ।
ਇਹ ਹਰੀ ਸਿੰਘ ਨਲਵਾ ਦੇ ਨਾਲ ਫੌਜ 'ਚ ਸਨ ਉਸ ਟਾਈਮ, ਜਿਹੜੇ ਸਾਡੇ ਵੱਡੇ ਸੀ। ਅੱਛਾ। ਹਾਂ। ਤੇ ਇਹ ਲੋਕ ਜਿਹੜੇ ਨੇ ਇਹ ਆਪਣਾ ਵੇਖੋ, ਅਗਰ ਤੁਸੀਂ ਪੁਰਾਣੀ ਗੱਲ ਵੇਖਦੇ ਜੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਮੁਸਲਮਾਨਾਂ ਨੇ ਦਾਵਤ ਦਿੱਤੀ ਸੀ, ਸਰਦਾਰਾਂ ਦਾਵਤ ਨਹੀਂ ਸੀ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੇ ਕਬਜ਼ਾ ਕਰਨ ਵਾਸਤੇ ਮੁਸਲਮਾਨਾਂ ਨੇ ਦਾਵਤ ਦਿੱਤੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਬਿਹਤਰ ਕੋਈ ਇਨਸਾਫ ਨਹੀਂ ਸੀ ਦੇ ਸਕਦਾ ਪੰਜਾਬੀ। ਉਹਨਾਂ ਨੇ ਇਨਸਾਫ ਦਿੱਤਾ। ਉਸ ਤੋਂ ਪਹਿਲਾਂ ਤੇ ਉੱਥੇ ਇੱਕ ਕਬਜ਼ਾ ਸੀ, ਉਹ ਗੁੱਜਰ ਦਾ ਤੇ ਉਹ ਦੂਸਰਾ ਜਿਹੜਾ ਸੀ ਉਹਨਾਂ ਦਾ ਕਬਜ਼ਾ ਸੀ। ਅਸਲ ਤੇ ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਮੁਸਲਮਾਨਾਂ ਉਹਨਾਂ ਨੂੰ ਬੁਲਾਇਆ ਕਿ ਅਸੀਂ ਇੱਥੇ ਪੁਰਅਮਨ ਜ਼ਿੰਦਗੀ ਗੁਜ਼ਾਰੀਏ, ਸਾਡੀ ਇੱਜ਼ਤ ਤਹਫ਼ੁਜ਼ ਸਾਨੂੰ ਮਿਲੇ, ਉਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਉੱਥੇ। ਅੱਛਾ, ਤੁਸੀਂ ਬੜੀ ਜ਼ਬਰਦਸਤ ਗੱਲ ਛੇੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਟੌਪਿਕ ਤੇ। ਪਾਕਿਸਤਾਨ ਦਾ ਇੱਕ ਸਿਆਸਤਦਾਨ ਹੈ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ ਕਿਉਂਕਿ ਮੈਂ ਵੀ ਇੱਕ ਆਮ ਬੰਦਾ ਵਾਂ, ਉਹਨੇ ਕੁਝ ਦਿਨ ਪਹਿਲੇ ਬੜਾ ਮਾੜਾ ਬਿਆਨ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ। ਕਿਆ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਮੁਸਲਮਾਨਾਂ ਦੇ ਤਹਫ਼ੁਜ਼ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੂੰ ਦਾਵਤ ਦਿੱਤੀ ਸੀ, ਤੇ ਮਤਲਬ ਕਿ ਇੱਕ ਬੜਾ ਡਿਫਰੈਂਟ ਜਿਹਾ ਉਹਨਾਂ ਵਾਸਤੇ, ਜੇ ਉਹਨਾਂ ਦੀ ਨਜ਼ਰ ਵੇਖੀਏ, ਉਹ ਜੱਟ ਨਹੀਂ ਹੋਣਾ ਨਾ ਪੰਜਾਬੀ ਹੋਏਗਾ। ਉਹ ਦੇਖੋ ਜੀ ਕੁਝ ਵੀ ਹੋ ਸਕਦਾ ਨਾ, ਅਗਰ ਉਹ ਜੱਟ ਏ ਪੰਜਾਬੀ ਏ ਤੇ ਫਿਰ ਉਹ ਇਹ ਗੱਲ ਨਹੀਂ ਕਰ ਸਕਦਾ। ਉਹਦੇ ਕੋਲ ਤੇ 4-5 ਉਹਦੇ ਖਜ਼ਾਨੇ ਦੇ, ਉਹਦੇ ਮਾਲੀ ਮਾਮਲਾਤ ਦੇ ਸਾਰੇ ਮਿਨਿਸਟਰ ਜਿਹੜੇ ਸਨ ਉਹ ਮੁਸਲਮਾਨ ਸਨ। ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਤੇ ਆਇਆ ਨਹੀਂ, ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਦੀ ਰਿਕੁਐਸਟ ਉੱਤੇ ਆਇਆ, ਰਿਕੁਐਸਟ ਉੱਤੇ ਆਇਆ। ਉਸ ਤੋਂ ਬਾਅਦ ਹੁਕਮਰਾਨ ਬਣਿਆ। ਤੇ ਉਸ ਤੋਂ ਬਾਅਦ ਸਾਡਾ ਜਿਹੜਾ ਵੇਖੋ ਨਾ, ਇਹੋ ਜਿਹਾ ਲੋਕ ਜਿਹੜਾ ਗੱਲ ਕਰਦਾ ਉਹ ਵੈਸੇ ਪੰਜਾਬੀ ਦੇ ਖਿਲਾਫ ਹੈ, ਜੱਟ ਦੇ ਖਿਲਾਫ ਹੈ। ਤੇ ਵਰਨਾ ਜਿਹੜਾ ਅਗਰ ਤੁਸੀਂ ਇਕਤਦਾਰ ਵੇਖੋ ਤੇ ਪੰਜਾਬੀ ਆਪਣੀਆਂ ਚੀਜ਼ਾਂ ਵੀ ਜਿਵੇਂ ਜਿਵੇਂ ਭੁੱਲੇ, ਸਾਡਾ ਫਿਰ ਪੰਜਾਬ ਤੇ ਸਾਡਾ ਇਕਤਦਾਰ ਵੀ ਖਤਮ ਹੋਇਆ। ਵਰਨਾ ਪਿਸ਼ਾਵਰ, ਅਫਗਾਨਿਸਤਾਨ, ਆਪਣਾ ਲੱਦਾਖ, ਤਿੱਬਤ, ਇਹ ਪੰਜਾਬੀ ਦਾ। ਕਸ਼ਮੀਰ ਵੀ ਅਫਗਾਨਿਸਤਾਨ ਦਾ ਹਿੱਸਾ ਵੀ। ਤੇ ਪੰਜਾਬੀ ਜਿਹੜਾ ਤਕਸੀਮ ਹੋ ਗਿਆ, ਜਿਵੇਂ ਇੱਥੋਂ ਜਿਹੜੇ ਭੱਜੇ ਸਾਡੇ 85 ਪਿੰਡ ਭੱਲੇ, ਮੈਂ ਇਹਨਾਂ ਨੂੰ ਕਦੀ ਚੰਗੇ ਅਲਫਾਜ਼ ਨਾਲ ਯਾਦ ਨਹੀਂ ਕੀਤਾ। ਇਹ ਜਿੰਨੇ ਧਰਮ ਆਪਣਾ ਆਪਣਾ, ਗੱਲ ਆਪਣੀ ਆਪਣੀ, ਇਹ ਜਿਹੜੇ ਪੰਜਾਬੀ ਇੱਥੋਂ ਗਿਆ, ਜਿਹੜੇ ਭੁੱਲਰ ਗਏ, ਸੰਧੂ ਗਏ, ਇਹਨਾਂ ਨੂੰ ਬੰਦਾ ਜੁੱਤੀਆਂ ਵਾਲਾ ਕੋਈ ਨਹੀਂ ਸੀ। ਇਹ ਦੱਸੋ ਇੱਥੋਂ ਗਿਆ ਕਿਉਂ ਸਨ, ਕੀ ਤਕਲੀਫ ਸੀ? ਦਫਤੂ ਵਾਲੇ ਭੁੱਲਰਾਂ ਦਾ ਵੇਖ ਲਓ, ਉਸ ਤੋਂ ਬਾਅਦ ਲਲਿਆਣੀ ਦੀ ਵੇਖ ਲਓ, ਉਸ ਤੋਂ ਬਾਅਦ ਤੁਸੀਂ ਖਾਰੇ ਦੀ ਵੇਖ ਲਓ, ਖਾਰਾ ਪਿੰਡ ਹੈ ਸਾਡਾ, ਇੱਥੇ 120 ਦਰਵਾਜ਼ੇ, ਮਕਾਨ, ਹਵੇਲੀਆਂ, ਠੀਕ ਹੈ। ਅਰਜਨ ਸਿੰਘ ਭੁੱਲਰ ਜ਼ੈਲਦਾਰ ਦੀ ਸੁਣ ਵੇਖ ਲਓ ਗੱਲ ਲੱਦੇ ਕਿ ਭੁੱਲਰਾਂ ਤੋਂ। ਇਹਨਾਂ ਨੂੰ ਪੁੱਛੋ ਕਿਉਂ ਗਿਆ ਸਨ ਇੱਥੋਂ, ਅਗਰ ਇੱਥੇ ਬੈਠੇ ਰਹਿੰਦੇ। ਰਫਲਾਂ ਸਾਡੇ ਜੱਟਾਂ ਕੋਲ, ਹਥਿਆਰ ਉਦੋਂ ਸਾਡੇ ਕੋਲ, ਜੱਟਾਂ ਕੋਲ, ਸਰਦਾਰਾਂ ਕੋਲ, ਇੱਥੇ ਬੈਠੇ ਰਹਿੰਦੇ, ਕੀ ਤੰਗ ਕਰਦਾ ਸੀ? ਕੋਈ ਐਵੇਂ ਸ਼ੈਤਾਨ ਆਦਮੀ ਸਨ ਜਿਨ੍ਹਾਂ ਪੰਜਾਬੀ ਨੂੰ ਕਿਸੇ ਦਾ ਪਾਕਿਸਤਾਨ ਇੰਡੀਆ 'ਚ ਨੁਕਸਾਨ ਹੀ ਨਹੀਂ ਹੋਇਆ ਸਿਵਾਏ ਪੰਜਾਬੀ ਦਾ। ਤੇ ਪੰਜਾਬੀ ਆਪਣੀਆਂ ਚੀਜ਼ਾਂ ਭੁੱਲਿਆ ਤੇ ਉਹ ਮਰਿਆ। ਉਹ ਜਿਵੇਂ ਭੁੱਲਿਆ, ਉਹ ਹਰੀ ਸਿੰਘ ਨਲਵਾ ਨੂੰ ਭੁੱਲਿਆ, ਉਹ ਜਦੋਂ ਪਿਸ਼ਾਵਰ ਜੀ ਨਾਲ ਕਬਜ਼ਾ, ਉਹ ਜ਼ੋਰਾ ਸਿੰਘ ਨੂੰ ਭੁੱਲਿਆ, ਜ਼ੋਰਾਵਰ ਸਿੰਘ। ਅਸੀਂ ਜ਼ੋਰਾ ਸਿੰਘ ਦਾ ਸਿੱਧਾ ਠੋਕ ਦਿੰਦੇ ਆ ਨਾ, ਉਹ ਉਹਦੇ ਵਿੱਚੋਂ ਕੀ ਕੱਢਣਾ, ਉਹ ਉਹਨੂੰ ਭੁੱਲਿਆ, ਉਹਦਾ ਬੇੜਾ ਗਰਕ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਭੁੱਲੇ ਤੇ ਉਹ ਡੁਗਰਾ ਜਿਹੜੇ ਸਾਨੂੰ ਗੱਦਾਰ ਹੋ ਗਏ, ਤੇ ਉਹ ਡੁਗਰਾ ਸਾਡੀ ਹਕੂਮਤਾਂ ਖਤਮ ਹੁੰਦੀਆਂ ਗਈਆਂ। ਅੱਗੋਂ ਹੀ ਆਪਸ 'ਚ ਤਕਸੀਮ ਹੁੰਦੇ ਗਏ, ਉਹ ਤਕਸੀਮ ਹੋਏ, ਅੰਗਰੇਜ਼ ਆ ਗਏ। ਸਭ ਤੋਂ ਵੇਖੋ ਪੰਜਾਬੀ ਨੇ, ਜੱਟ ਨੇ, ਸਰਦਾਰ ਨੇ, ਜਿਹੜਾ ਵੀ, ਸਭ ਤੋਂ ਜ਼ਿਆਦਾ ਪੰਜਾਬੀ ਨੇ ਦਿੱਤੀ, ਜੱਟ ਨੇ ਦਿੱਤੀ ਕੁਰਬਾਨੀ ਪਾਕਿਸਤਾਨ ਹਿੰਦੁਸਤਾਨ ਬਣਨ ਵਾਸਤੇ। 85 ਭਗਤ ਸਿੰਘ ਤੋਂ ਲੈ ਕੇ ਵੇਖੋ ਨਾ ਕਿੰਨੇ ਬੰਦੇ, ਕਿਹੜੇ ਲੈ ਕੇ, ਕਿਹੜੀ ਮੈਨੂੰ ਹੋਰ ਕੌਮ ਦੱਸੋ ਜਿਨੇ ਸਿਰ ਕਟਵਾਏ ਨੇ, ਫਾਂਸੀਆਂ ਲਈਆਂ, ਕਿਹੜੀ ਹੋਰ ਕੌਮ ਹੈ? ਇਹਨੂੰ ਬਣਾਉਣ ਵਾਸਤੇ ਇਹਨਾਂ ਦਾ ਜੱਟਾਂ ਦਾ ਕਿਰਦਾਰ ਸੀ। ਬਿਲਕੁਲ ਹਕੀਕਤ ਹੈ। ਜਲਿਆਂਵਾਲਾ ਬਾਗ ਕਿਤੇ ਹੋਰ ਕਿਉਂ ਨਹੀਂ ਹੁੰਦਾ? ਹਿਸਾਬ ਕਰ ਲਓ, ਵੇਖੋ ਲੱਦਾਖ, ਚਾਈਨਾ, ਉੱਥੇ ਸਾਡੇ ਜੱਟਾਂ ਦਾ, ਪੰਜਾਬੀਆਂ ਦਾ। ਇਹ ਮਰ ਗਈ, ਤਕਸੀਮ ਹੋ ਗਿਆ, ਲੜ ਗਏ ਆਪਸ 'ਚ। ਇੱਥੋਂ ਛੱਡ ਕੇ ਕੋਈ ਇੱਕੋ ਪੱਕੀ ਹਵੇਲੀ ਮੈਂ ਵੇਖ ਕੇ ਬਹਿਣਾ ਹੁੰਦਾ ਤੇ ਮੈਨੂੰ ਵੇਖ ਕੇ ਗੁੱਸਾ ਚੜਦਾ ਵੀ ਤੁਸੀਂ ਇੱਥੇ ਬੈਠੇ ਜੀ, ਯਾਰ ਸਾਡੇ ਬਰਾਦਰੀ ਸਾਨੂੰ ਭਰਾ ਸੀ, ਕਿਉਂ ਗਏ? ਮੇਰੇ ਤੇ ਕਾਹਦਾ ਗੁੱਸਾ ਹੈ, ਮੈਨੂੰ ਇਹ ਦੱਸੋ ਯਾਰ, ਤੂੰ ਇਹ ਦੱਸਣਾ। ਪਰ ਇਹਨਾਂ ਨੂੰ ਗੱਲ ਸਰੀ ਕਰੇ, ਜਿਵੇਂ ਉਹ ਤੁਹਾਡੇ ਇੰਡੀਆ 'ਚ ਅੱਜ ਕੱਲ੍ਹ ਗਾਣੇ ਨਹੀਂ ਗਾਉਂਦੇ, ਇਹਨਾਂ ਨੂੰ ਦੱਸਿਆ ਕਰੋ ਕਿ ਹਰੀ ਸਿੰਘ ਨਲਵਾ ਦੀ ਗੱਲ ਕਰੋ। ਐਵੇਂ ਚੁੱਕ ਦਿਆਂਗੇ ਫਟੇ। ਇੱਕ ਸਾਡਾ ਭੁੱਲਰ ਹੈ, ਉਹ ਵੀ ਗੁਲੂਕਾਰ ਬਣਿਆ। ਹੋਰ ਬੀਬੀਆਂ ਜੱਟਾਂ ਦੀਆਂ ਪੰਜਾਬੀ, ਉਹ ਜਿਹੜੀਆਂ ਨੇ ਨਾ, ਉਹ ਵਿਰਕੇ, ਇਹ ਭੁੱਲਰ ਹੈ, ਇਹ ਫਲਾਣਾ, ਉਹ ਵੀ ਸਟੇਜ ਤੇ ਨੱਚਦੀਆਂ ਗਾਉਂਦੀਆਂ। ਉਹ ਚਲੋ ਭੰਗੜਾ ਭੁੰਗੜਾ, ਜੱਟ ਕੋ ਕਬਜ਼ਾ ਕਿਤੇ ਕਰੋ, ਕੋਈ ਫਤਿਹ ਕਰੋ, ਕੋਈ ਗੱਲ ਕਰੋ, ਉੱਥੇ ਭੰਗੜਾ ਵੀ ਚਲੋ ਪਾ ਲਓ, ਕੋਈ ਡਰ ਨਹੀਂ। ਤੇ ਐਵੇਂ ਗਾਣਿਆਂ ਤੇ ਨੱਚਦੀਆਂ ਫਿਰਦੀਆਂ ਉੱਥੇ ਬੀਬੀਆਂ ਵੀ, ਬੰਦੇ ਵੀ। ਸਾਡੇ ਪੰਜਾਬ ਦਾ ਬੇੜਾ ਕਰਕੇ ਇਹੋ ਜਿਹੀਆਂ ਚੀਜ਼ਾਂ ਨੇ ਕੀਤਾ। ਬਿਲਕੁਲ ਹਕੀਕਤ ਗੱਲ ਕਰ ਰਹੇ ਹੋ। ਤੇ ਇਹ ਜ਼ੋਰਾਵਰ ਸਿੰਘ ਦੀ ਗੱਲ ਕਰਨ, ਹਰੀ ਸਿੰਘ ਨਲਵਾ ਦੀ ਗੱਲ ਕਰਨ, ਉੱਥੇ ਘਰੇ ਬੈਠੇ
ਇਹ ਸਾਰਾ ਸਾਡਾ ਲਦਾਖ ਸਾਡਾ ਇਹ ਸਾਰੀ ਗਵਰਨਮੈਂਟ ਸਾਡੀ ਹੋਣੀ ਚਾਹੀਦੀ ਸੀ। ਬਿਲਕੁਲ ਬਜ਼ੁਰਗਾਂ ਨੇ ਤੁਸੀਂ ਅਜੋਕੇ ਸਮੇਂ ਦੀ ਗਾਇਕੀ ਵੇਖੋ ਤਾਂ ਇੱਕ ਬੰਦਾ ਵੀ ਖਾਲਸਾ ਰਾਜ ਦੇ ਉੱਪਰ ਕੋਈ ਉਹਨਾਂ ਦੀ ਕੋਈ ਗਾਇਕੀ ਤੇ ਦੂਰ ਦੀ ਗੱਲ ਆ, ਕੋਈ ਚਾਰ ਅਲਫਾਜ਼ ਗੁੰਗੁਣਾ ਕੇ ਜਿਹੜੇ ਵੱਡੇ ਵੱਡੇ ਸਿੰਗਰ ਨੇ ਤੁਸੀਂ ਲਾ ਲਓ ਉਹਨਾਂ ਨੂੰ, ਕੋਈ ਬੰਦਾ ਜਿਹੜਾ ਹੈ ਉਹ ਖਾਲਸਾ ਰਾਜ ਦੇ ਉੱਪਰ ਗੱਲ ਨਹੀਂ ਕਰਦਾ। ਕਸੂਰ ਜਿਹੜਾ ਹੈ, ਕਸੂਰ ਸ਼ਹਿਰ, ਇਹਦੇ ਬਾਰੇ ਦੱਸੋ। ਇਹ ਕਸੂਰ ਸਿੱਖਾਂ ਦਾ ਮੁੱਢ ਹੁੰਦਾ। ਕਸੂਰ ਹੈ, ਵੇਖੋ ਤੁਸੀਂ ਕੰਗਣਪੁਰ ਆਏ, ਹਾਂ ਕੰਗਣਪੁਰ ਆਏ ਗੁਰਦੁਆਰਾ ਸਵਾਏ, ਇੱਥੇ ਪੰਜਾਬੀ ਤੋਂ ਇਲਾਵਾ ਕੋਈ ਜ਼ਿਮੀਦਾਰ ਵੱਡਾ ਨਹੀਂ। ਤਾਂ ਮੇਰੇ ਗੁਰਦੁਆਰਾ ਜਿੰਨੇ ਮਰਜ਼ੀ ਕੋਟ ਝਾਂਗੀਆਂ ਵਾਲੇ ਵੇਖ ਲਓ, ਗੁਰਦੁਆਰਾ ਬਣਾਇਆ ਉਹਨਾਂ, ਇਹ ਹਸਪਤਾਲ ਉਹਨਾਂ ਬਣਾਇਆ, ਬਾਬਾ ਭਾਗ ਸਿੰਘ, ਅਸੀਂ ਉਹਨੂੰ ਅੱਜ ਵੀ ਬੜੇ ਜ਼ਬਰਦਸਤ ਲਫ਼ਜ਼ਾਂ ਨਾਲ ਯਾਦ ਕਰ ਰਹੇ। ਮੋਕਲ ਨੇ ਇੱਥੇ ਹੋਰ ਸਨ, ਸਾਰੇ ਸੰਧੂ ਸਨ, ਇਸੇ ਤਰ੍ਹਾਂ ਹੋਰ ਸਨ, ਭੁੱਲਰ ਸਨ, ਇਹ ਸਾਰੇ ਕਿਧਰ ਇੱਥੇ ਚੇਅਰਮੈਨ ਉਹ ਬਣਦੇ, MP ਨੇ ਉਹ ਬਣਦੇ, ਇਹ ਭੱਜੇ ਵੇਖੋ ਜੀ ਮਰਜ਼ੀ ਨਾਲ ਕਹਿ ਰਹੇ ਨਾ, ਐਵੇਂ ਇੱਕ ਦੂਸਰੇ ਨੂੰ ਪਤਾ ਨਹੀਂ ਕਿਸ ਸ਼ੈਤਾਨ ਆਦਮੀ ਨੇ ਮਾਮਲਾਤ ਕੀਤੇ ਤੇ ਇੱਥੋਂ ਛੱਡ ਕੇ 500 1000 ਕਿੱਲਾ ਜ਼ਮੀਨ ਛੱਡ ਕੇ ਮਕਾਨ ਖੂਬਸੂਰਤ ਬਣ ਕੇ, ਉਹ ਪਤਾ ਲੱਗਾ ਪਤਾ ਨਹੀਂ ਦੁਬਾਰਾ ਆਣਾ, ਉਹ ਕਿਹੜਾ ਸ਼ੈਤਾਨ ਆਦਮੀ ਸੀ, ਪੰਜਾਬੀ ਨੇ ਪੰਜਾਬੀ ਨੂੰ ਵੱਢਿਆ। ਠੀਕ ਹੈ, ਤੇ ਅਸੀਂ ਅੱਲਾ ਦੀ ਮਿਹਰਬਾਨੀ ਨਾਲ, ਅਸੀਂ ਉਹ ਖਾਨਦਾਨ ਆ, ਰੱਬ ਦੀ ਮਿਹਰਬਾਨੀ ਨਾਲ ਅਸੀਂ ਉਦੋਂ ਵੀ ਕੁਰਬਾਨੀ ਦਿੱਤੀ। ਮੇਰੇ ਤਾਏ ਜੀ ਨੇ ਬਰਛੀਆਂ ਖਾ ਕੇ ਤੇ ਮੱਤੇ ਵਾਲੇ ਕਰਨੈਲ ਸਿੰਘ ਦੀ ਭੈਣ ਔਰ ਭਾਬੀ ਛੜਵਾ ਕੇ ਘਰ ਲੈ ਗਏ। ਮਹੀਨਾ ਸਾਡੇ ਘਰ ਰਹਿ ਕੇ ਗਿਆ ਉਹ, ਅਸੀਂ ਉਹਨਾਂ ਨੂੰ ਕੱਪੜਾ ਜੁੱਤੀ ਬਣਾ ਕੇ ਦਿੱਤਾ। ਔਰ ਜਦੋਂ ਬਈ ਉਹ ਤਾਰਾਂ ਖੁੱਲੀਆਂ ਸਨ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ, ਜਦੋਂ ਤਾਰਾਂ ਖੁੱਲੀਆਂ ਨਹੀਂ ਸਨ ਹੈਗੀਆਂ, ਉਹ ਸਾਡੇ ਕੋਲ ਇੱਥੇ ਆਉਂਦੇ ਹੁੰਦੇ ਸਨ, ਮਿਲਣ ਰਹਿੰਦੇ ਸਨ 2-2 4-4 ਦਿਨ। ਔਰ ਸਾਡਾ ਜਦੋਂ ਤਾਇਆ ਫੌਤ ਹੋਇਆ, ਕਹਿੰਦਾ ਜਦੋਂ ਵੀ ਕਰਨੈਲ ਸਿੰਘ ਆਣ ਨਾ ਮੱਥੇ ਵਾਲੇ ਜੀ ਤੇ ਬਈ ਇਹਨਾਂ ਦੀ ਸੇਵਾ ਖਿਦਮਤ ਕਰਿਆ ਕਰੋ, ਉਹ ਆਪਣੀਆਂ ਫੁੱਫੀਆਂ ਨੇ। ਕਰਨੈਲ ਸਿੰਘ ਕੌਣ ਸੀ? ਕਰਨੈਲ ਸਿੰਘ ਮੇਰੇ ਤਾਇਆ ਜੀ ਦੇ ਨਾਲ ਕਬੱਡੀ ਦਾ ਪਲੇਅਰ ਸੀ ਜੀ, ਇਹ ਪੜ੍ਹਦੇ ਵੀ ਇਕੱਠੇ ਕੁੱਠੇ ਸਨ। ਤੇ ਉਹ ਜਦੋਂ ਘਰ ਜਾਂਦਾ ਸੀ, ਇੱਕ ਸਾਡੇ ਕੋਲ ਡੱਬੀ ਘੋੜੀ ਸੀ, ਔਰ ਉਹ ਬਹੁਤ ਖੂਬਸੂਰਤ ਘੋੜੀ ਸੀ, 10-12 ਸਾਡੇ ਕੋਲ ਘੋੜੀਆਂ ਹੁੰਦੀਆਂ ਸਨ, ਸ਼ੌਕੀਏ। ਤੇ ਉਹ ਤਾਇਆ ਜੀ ਉਸ ਕਬੱਡੀ ਤੇ ਜਾਂਦੇ ਸਨ, ਤੇ ਕਿਉਂਕਿ ਜੱਟ ਸਾਂ, ਉਹ ਸਰਦਾਰ ਸਨ, ਲੇਕਿਨ ਉਹ ਛੋਟੀ ਭੈਣ ਜਿਹੜੀ ਸੀ ਨਾ ਉਹਨਾਂ ਦੀ, ਉਹ 14-15 ਸਾਲ ਏਜ ਸੀ, ਤੇ ਉਹ ਰੋਟੀ ਲਿਆ ਦਿੰਦੀ ਸੀ ਭਰਾਵਾਂ ਨੂੰ। ਉਹ ਰੋਟੀ ਜਿਸ ਵੇਲੇ ਲਿਆ ਦਿੰਦੀ ਸੀ, ਉਹ ਇਕੱਠੇ ਰੋਟੀ ਖਾਂਦੇ ਸਨ, ਉਹ ਫਿਰ ਕਬੱਡੀ ਖੇਡਦੇ ਸਨ, ਸ਼ੌਕ ਸਨ। ਤੇ ਕਰਨੈਲ ਸਿੰਘ ਵੱਡਾ ਜ਼ਮੀਂਦਾਰ ਸੀ ਮੱਤੇ ਪਿੰਡ, ਉਦੋਂ ਇਹ ਤਹਿਸੀਲ ਸੀ ਕਸੂਰ। ਠੀਕ ਹੈ ਜੀ, ਉਹ ਜਿਸ ਵੇਲੇ ਲੰਘਣ ਲੱਗੇ, ਤੇ ਮੈਨੂੰ ਅੱਜ ਵੀ ਯਾਦ ਹੈ, ਉਹ ਝੇੜੂ ਫੈਮਿਲੀ ਜਿਹੜੀ ਸੀ, ਉਹਨਾਂ ਨੇ ਉਹ ਬੀਬੀਆਂ ਉਸ ਟਾਈਮ ਖੋਲ ਲਈਆਂ, ਉਹ ਜਿਹੜਾ ਪੰਜਾਬੀ ਦਾ ਬੇੜਾ ਗਰਕ ਹੋਇਆ ਸੀ, ਉਹ ਖੋਲ ਲਈਆਂ। ਤੇ ਸਾਡਾ ਇੱਕ ਨੌਕਰ ਉਹ ਘੋੜੀ ਲੈ ਕੇ ਲੰਘਿਆ, ਉਸ ਬੀਬੀ ਸ਼ੋਰ ਪਾਇਆ ਕਿ ਬਈ ਇਹ ਮੇਰੇ ਵੀਰ ਦੀ ਘੋੜੀ ਹੈ। ਉਹ ਫਿਰ ਮੇਰੀ ਪੜਦਾਦੀ ਸੀ ਰਾਜ ਬੀਬੀ, ਉਹਦੇ ਕੋਲ ਉਹ ਨੌਕਰ ਸਾਡਾ ਆਇਆ, ਤੇ ਉਹਨੇ ਕਿਹਾ ਕਿ ਬਈ ਉਹ ਤੁਹਾਡੇ ਪੋਤੇ ਦਾ ਆਖਣ ਡਈ ਵੀ ਉਹ ਮੇਰੇ ਵੀਰ ਦੀ ਘੋੜੀ। ਉਹਨੇ ਕਿਹਾ ਫੌਰਨ ਨਿਕਲੋ, ਆ ਜਿਹੜਾ ਵੰਡ ਪੈਣ ਡਈ ਨੇ, ਇਹਦੇ ਵਿੱਚ ਲੋਕੀ ਖੋਹਦੇ ਪੈ। ਫਿਰ ਸਾਡੇ ਬੰਦੇ ਬਰਛੀਆਂ ਲੈ ਕੇ ਗਿਆ, ਉਹਨਾਂ ਕੋਲ ਖੋਹ ਕੇ ਲਿਆਂਦਾ। ਉਹ ਫਿਰ ਮਹੀਨਾ ਇੱਥੇ ਰਹਿ, ਫਿਰ ਅਸੀਂ ਉਹਨੂੰ, ਤੇ ਜਿਹੜੀ ਉਹਨਾਂ ਦੀ ਮਾਂ ਸੀ, ਵੇਖੋ ਨਾ ਕਿੱਡਾ ਪੰਜਾਬੀਆਂ ਨਾਲ ਉਹ ਦੁੱਖ, ਉਹਦੀ ਕਰਨੈਲ ਸਿੰਘ ਦੀ ਜਿਹੜੀ ਮਾਂ ਸੀ ਨਾ, ਉਹ ਮੱਤੇ ਪਿੰਡ 'ਚ ਜਲਾਏ ਸਨ, ਉਹ ਕੰਮੀ ਹੁੰਦੇ ਸਨ, ਉਹਨਾਂ ਦੇ ਘਰ ਆਪਦੀ ਮਾਂ ਨੂੰ ਛੱਡ ਗਿਆ, ਕੋਈ ਜ਼ੇਵਰ ਵੀ ਛੱਡ ਗਿਆ। ਉਹ ਫਿਰ ਬਾਅਦ 'ਚ ਕੋਈ 20 ਦਿਨ ਬਾਅਦ ਉਹ ਬਿਮਾਰ ਸਨ ਬੜੇ। ਫਿਰ ਸਾਡੇ ਕੋਲ ਬਾਅਦ 'ਚ ਜਦੋਂ ਤਾਰਾਂ ਤੂਰਾਂ ਨੇ ਲੱਗੀਆਂ, ਘੋੜੀ ਤੇ ਬਹਿ ਕੇ ਆ ਜਾਂਦੇ ਹੁੰਦੇ ਸਨ ਇੱਥੇ, ਕਈ ਵਾਰ ਕਿੰਨੇ ਦਿਨ ਰਹਿ ਕੇ ਜਾਂਦੇ ਸਨ। ਫਿਰ ਤਾਇਆ ਜੀ ਫੌਤ ਹੋ ਗਏ, ਸਾਨੂੰ ਆਂਦੇ ਵੀ ਸੇਵਾ ਕਰਿਆ ਜੀ, ਆਣ ਤੇ ਅਸੀਂ ਅੱਜ ਵੀ ਸੇਵਾ ਕਰਾਂਗੇ। ਲਾਹੌਰ ਆਣ, ਜਿੱਥੇ ਆਣ VIP ਪ੍ਰੋਟੋਕੋਲ, ਇੰਡੀਆ ਤੇ ਪਾਕਿਸਤਾਨੀ ਮਿਨਿਸਟਰ ਤੋਂ ਵੱਧ ਪ੍ਰੋਟੋਕੋਲ ਦਿਆਂ। ਕਿਉਂ? ਸਾਡਾ ਤਾਇਆ ਉਹਨਾਂ ਨੂੰ ਆ ਗਿਆ, ਉਹ ਸਾਡੀਆਂ ਧੀਆਂ ਭੈਣਾਂ ਦੇ ਸਾਡੀਆਂ ਫਿਰ ਫੁੱਫੀਆਂ ਲੱਗੀਆਂ, ਪਰ ਸਾਨੂੰ ਨਹੀਂ ਪਤਾ ਉਹ ਹੈ ਕਿੱਥੇ, ਹੁਣ ਕੋਈ ਪਤਾ ਨਹੀਂ ਕਿੱਥੇ, ਕਿਉਂਕਿ ਮਾਮਲਾ। ਨਾਮ ਕੀ ਸੀ ਉਹਨਾਂ ਦਾ? ਕਰਨੈਲ ਸਿੰਘ ਤੇ ਮੌਜ਼ਾ ਮੱਤੇ ਦਾ ਕਰਨੈਲ ਸਿੰਘ, ਮੌਜ਼ਾ ਮੱਤੇ ਦਾ ਕਰਨੈਲ ਸਿੰਘ। ਚਲੋ ਜੀ, ਵੇਖਣ ਵਾਲੇ ਉਹ ਸਾਡੀ ਕਿ ਅਸੀਂ ਉਹਨਾਂ ਨੂੰ ਨਾ, ਉਹਨੂੰ ਪਤਾ ਨਹੀਂ ਕਿੱਥੇ, ਫਿਰ ਕਈ ਵਾਰ ਅੱਗੇ ਨਹੀਂ ਲਾਈਵ ਕਿ ਦਿਲ ਕੀਤਾ ਕਿ ਅਸੀਂ ਦੱਸੀਏ, ਸਾਡੀਆਂ ਉਹ ਧੀਆਂ ਭੈਣਾਂ ਦੀ ਗੱਲ ਹੈ। ਜੀ ਬਿਲਕੁਲ, ਸਾਡਾ ਦਿਲ ਨਹੀਂ ਕਰਦਾ, ਭਾਵੇਂ ਅਸੀਂ ਬਰਛੀਆਂ ਖਾ ਕੇ ਖੋ ਕੇ ਘਰ ਲੈ ਆਏ ਸਾਂ, ਅਸੀਂ ਆਪਦਾ ਫਿਰ ਇੱਜ਼ਤ ਨਾਲ ਟੋਰਿਆ ਸੀ ਉਹਨਾਂ ਨੂੰ। ਤੇ ਉਹ ਗੱਲ ਇਹ ਹੈਗੀ ਕਿ ਉਹ ਦਿਲ ਨਹੀਂ ਕਰਦਾ ਦੱਸਣ ਨੂੰ, ਪਰ ਤੁਸੀਂ ਕਿਉਂਕਿ ਆਏ ਜੇ, ਤੇ ਸਾਡਾ ਦਿਲ ਕੀਤਾ ਵੀ ਚਲੋ ਦੱਸੀਏ। ਉਹ ਸੀ ਜੀ ਉਹਨਾਂ ਦਾ ਮੌਜ਼ਾ ਮੱਤਾ ਤੇ ਕਰਨੈਲ ਸਿੰਘ ਸੀ। ਆਪਣੀ ਵਾਲਦਾ ਨੂੰ ਵੀ ਉਹ ਘਰ ਛੱਡ ਗਏ ਸਨ, ਇੱਥੇ ਬਿਮਾਰ, ਉਹ ਵੀ ਜਲਾਏ ਬੜੇ ਚੰਗੇ ਸਨ, ਉਹਨਾਂ ਨੂੰ ਬਾਅਦ ਚ ਮਿਲਦੇ ਰਹਿਣ। ਆ ਕੇ ਇੱਥੇ ਵੀ ਘੋੜੀਆਂ ਤੇ ਆ ਜਾਂਦੇ ਹੁੰਦੇ ਸਨ, ਚੁੱਪ ਕਰਕੇ ਤਾਰਾਂ ਥਾਣੀ, ਕੱਪੜੇ ਜੁੱਤੀਆਂ ਇੱਥੋਂ ਵੀ ਲੈ ਜਾਂਦੇ ਸਨ, ਅਸੀਂ ਵੀ ਦੇ ਦਿੰਦੇ ਹੁੰਦੇ ਸਾਂ। ਤੇ ਹੁਣ ਜੇਲੀ ਜੀ ਤਾਰ ਲੱਗੀ, ਅਸੀਂ ਕਹਿੰਦੇ ਇਹਨੂੰ ਭਾਵੇਂ ਸਵੇਰੇ ਲੈ ਜਾਏ, ਸਾਡਾ ਤੇ ਏਡਾ ਪਿਆਰ ਹੈ, ਸਾਡੀ ਬਰਾਦਰੀ, ਸਾਡੇ ਭਰਾ ਨੇ, ਜਦੋਂ ਮਰਜ਼ੀ ਆਣ, ਇੱਧਰ ਪੈਲੀਆਂ ਲੈਣ ਨਾਲ ਉੱਧਰ ਲੈ ਲੈਣ। ਜਿਵੇਂ ਤਜਾਰਤ ਅਸੀਂ ਗੋਰਿਆਂ ਨੂੰ ਆਨੇ ਵੀ ਆ ਜਾਓ ਇੱਥੇ, ਤੇ ਸਰਦਾਰਾਂ ਨੂੰ ਵੀ ਅਸੀਂ ਆਨੇ ਆ ਜਾਓ, ਤੁਸੀਂ ਇੱਥੇ ਲਵੋ ਪੈਲੀਆਂ ਪੂਲੀਆਂ, ਤੇ ਜਿਹੜਾ ਅਸਲੋਂ ਮਰਿਆ ਮੇਰੇ ਕੋਲ ਆ ਜਾਏ, ਕੋਈ ਥੋੜੀ ਬਹੁਤੀ ਮੈਂ ਵੀ ਦੇ ਦਿਆਂਗਾ, ਆਖਰ ਤੇ 5-7 ਰੁਪਿਆਂ ਦਾ ਮਾਲਕ ਆਵਾਂਗੇ। ਚਲੋ ਜੀ, ਅੱਛਾ, ਵੇਖਣ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ, ਮੌਜ਼ਾ ਕਿਹੜਾ ਸੀ? ਮੌਜ਼ਾ ਮੱਤਾ ਦਾ ਅਗਰ ਕੋਈ ਵੀਰ ਸਾਡਾ ਵੇਖਣ ਵਾਲਾ ਹੋਵੇ ਤੇ ਜ਼ਰੂਰ ਰਾਬਤਾ ਕਰੇ ਪੰਜਾਬੀ ਲਹਿਰ ਦੀ ਟੀਮ ਨਾਲ, ਤੇ ਤਾਂ ਕਿ ਅਸੀਂ ਉਹਨਾਂ ਨਾਲ ਇਹਨਾਂ ਨਾਲ ਇਹ ਵੀ ਗੱਲ ਕਰੀਏ। ਅੱਛਾ, ਜਿਹੜੇ ਇੱਥੇ ਦੇ ਵਸਿੰਦੇ ਸੀ, ਤੁਸੀਂ ਦੱਸਿਆ 75 ਪਿੰਡ ਸੀ ਭੁੱਲਰਾਂ ਦੇ। ਜੀ ਜੀ।
ਉਹ ਕਿੱਥੇ ਗਏ, ਕੀ ਹਾਲ ਨੇ? ਉਹਦੇ ਵਿੱਚ ਸਾਡਾ ਇੱਕ ਭੁੱਲਰਾਂ ਚੋਂ ਸਰਦਾਰ ਅਰਜਨ ਸਿੰਘ ਜ਼ੈਲਦਾਰ ਸੀ ਜੀ। ਅਰਜਨ ਸਿੰਘ, ਉਹ ਸਾਨੂੰ ਕਿਸੇ ਦੇ ਮਗਰ ਨਹੀਂ ਸੀ ਲੱਗਣਾ ਚਾਹੀਦਾ। ਸਾਡੀ ਜਮਾਤ ਹੀ ਪੰਜਾਬੀਆਂ ਦੀ ਵੱਖਰੀ ਨਹੀਂ ਸੀ, ਉਹ ਕਾਂਗਰਸੀ ਉਦੋਂ ਬਣ ਗਿਆ। ਅੱਛਾ, ਉਹ ਕਾਂਗਰਸੀ ਬਣ ਗਿਆ ਤੇ ਹੁਣ ਪਤਾ ਨਹੀਂ ਕੀ ਕਰ ਦੇਣਗੇ ਗਾਂਧੀ ਸਾਹਿਬ ਤੇ ਕੀ ਕਰ ਦੇਣਗੇ ਕਿਵੇਂ। ਉਹ ਅਰਜਨ ਸਿੰਘ ਜ਼ੈਲਦਾਰ ਸਾਡਾ ਜ਼ਾਹਿਰ ਅਜ਼ੀਜ਼ ਸੀ, ਬਰਾਦਰੀ ਸੀ। ਇਹ ਲੱਦੇ ਕੀ 3 ਪਿੰਡ ਸਨ, ਲੱਦੇ ਕੀ ਭੁੱਲਰ, ਲੱਦੇ ਕੀ ਉੱਚੇ, ਲੱਦੇ ਕੀ ਨੀਵੇਂ। ਤੇ ਲੱਦੇ ਕੀ ਭੁੱਲਰ ਤੇ ਅਰਜਨ ਸਿੰਘ ਜ਼ੈਲਦਾਰ ਦਾ ਟੱਬਰ ਸੀ। ਉਹ ਜਰਾ ਪੜ੍ਹਿਆ ਲਿਖਿਆ ਸੀ, ਉਹ ਪੜ੍ਹਿਆ ਲਿਖਿਆ ਜਦੋਂ ਕਾਂਗਰਸੀ ਬਣ ਗਿਆ ਉਹਨੇ ਚੁੱਕ ਭਾਂਡੇ ਚਕਾਏ ਕਈਆਂ ਨੂੰ ਅਗਾਂ, ਚਲੋ ਵੀ ਪਾਰ ਚੱਲੀਏ। ਉਹ ਤੇਰੀ ਇੱਥੇ 300-400 ਕਿੱਲਾ ਜ਼ਮੀਨ, ਇੱਥੇ ਤੇਰਾ ਬਾਗ ਲੱਗਾ, ਰਫਲਾਂ ਬੰਦੂਕਾਂ ਸਾਡੇ ਕੋਲ, ਅਸੀਂ ਤੇਰੀ ਬਰਾਦਰੀ, ਤੈਨੂੰ ਕੌਣ ਇੱਥੇ ਕੋਈ ਪੁੱਛੇਗਾ? ਤੁਸੀਂ ਐਵੇਂ ਭੱਜੇ ਅੱਗੋਂ, ਕਿਸੇ ਉਂਗਲ ਦੇ ਦਿੱਤੀ, ਪੰਜਾਬੀ ਨੂੰ ਵੱਢਣ ਲੱਗ ਪਿਆ। ਇੱਥੋਂ ਬੇੜਾ ਗਰਕ ਹੋਇਆ। ਇਵੇਂ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਡੋਗਰਾ ਨੇ ਕਰ ਦਿੱਤਾ, ਠੀਕ ਹੈ। ਤੇ ਉਹ ਇਸ ਤਰ੍ਹਾਂ ਬੇੜਾ ਗਰਕ ਹੋਇਆ। ਤੇ ਮਗਰੋਂ ਤੁਸੀਂ ਹਰੀ ਸਿੰਘ ਨਲਵਾ ਨੂੰ ਵੀ ਭੁੱਲ ਗਏ, ਜੇ ਪੰਜਾਬੀ ਭੁੱਲ ਗਿਆ। ਜਾਓ ਜਾ ਕੇ ਲਦਾਖ, ਅਸੀਂ ਜਾਓ ਚਾਈਨਾ ਤੇ ਇੰਡੀਆ ਦੀ ਰਿਕੁਐਸਟ ਕਰੋ ਵੀ ਸਾਨੂੰ ਦਿਓ, ਤੁਸੀਂ ਸਾਨੂੰ ਦਿਓ। ਰਿਕੁਐਸਟ ਨਾਲ ਰਾਜ ਕਿੱਥੇ ਮਿਲਦਾ? ਰਿਕੁਐਸਟ ਨਾਲ ਰਾਜ ਨਹੀਂ ਮਿਲਦਾ ਤੇ ਫਿਰ ਤਗੜੇ ਹੋ ਜਾਣ, ਰਾਜ ਲੈ ਲੈਣ। ਚਾਈਨਾ ਨੂੰ ਬੰਦਾ ਚੰਗਾ ਮੰਨ ਜਾਏਗਾ, ਇੰਡੀਆ ਨੂੰ ਵੀ ਮੰਨ ਜਾਣਾ ਚਾਹੀਦਾ। ਤੇ ਪਾਕਿਸਤਾਨ ਅਸੀਂ ਤੇ ਜੀ ਕਦਰ ਕਰਨੇ। ਆ ਜਾਓ, ਲਦਾਖ ਵੀ ਸਾਡਾ, ਤਿੱਬਤ ਵੀ ਸਾਡਾ ਤੇ ਅਫਗਾਨਿਸਤਾਨ ਦਾ ਕੁਛ ਹਿੱਸਾ ਵੀ ਸਾਡਾ। ਜਿੱਥੇ ਇੰਨਾ ਚਿਰ ਹੁਣ ਕਿਉਂ ਮੰਗਦਾ, ਕਿਸ ਬੇਸ ਤੇ ਮੰਗਦਾ ਜੀ ਇੰਡੀਆ ਜਾਂ ਚਾਈਨਾ? ਬਈ ਰਿਹਾ ਤੇ ਉੱਥੇ ਜੋਰਾ ਸਿੰਘ ਜਾ ਰਿਹਾ, ਹਰੀ ਸਿੰਘ ਨਲਵਾ ਜੀ ਦਾ ਕਬਜ਼ਾ ਰਿਹਾ। ਇੰਡੀਆ ਤੇ ਪਾਕਿਸਤਾਨ ਦਾ ਜਾਂ ਉੱਥੇ ਚਾਈਨਾ ਦਾ ਕੀ, ਮੈਨੂੰ ਦੱਸੋ ਇਹਨਾਂ ਦਾ ਕੀ ਵਾਸਤਾ? ਅੱਛਾ, ਸਿੱਖ ਇਤਿਹਾਸ ਨਾਲ, ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ, ਮੈਨੂੰ ਬੜੀ ਖੁਸ਼ੀ ਹੋਈ ਕਿ ਲਹਿੰਦੇ ਪੰਜਾਬ ਬਹੁਤ ਸਾਰੇ ਘੱਟ ਲੋਕ ਹੀ ਇਹਦੇ ਉੱਪਰ ਗੱਲ ਕਰਦੇ ਨੇ, ਔਰ ਜੋ ਫਿਰ ਗੱਲ ਕਰਦੇ ਨੇ ਉਹਨਾਂ ਦਾ ਫਿਰ ਥੋੜਾ ਜਿਹਾ, ਜਿਹੜੇ ਮਰਜ਼ੀ ਸਰਦਾਰ ਨੂੰ ਵੀ ਪੁੱਛ ਲਓ, ਉਹਨੂੰ ਨਹੀਂ ਪਤਾ ਮਹਾਰਾਜਾ ਰਣਜੀਤ ਸਿੰਘ ਕਿਵੇਂ ਆ। ਮਹਾਰਾਜਾ ਰਣਜੀਤ ਸਿੰਘ ਮੁਸਲਮਾਨ ਫੈਮਿਲੀ ਦੀ ਰਿਕੁਐਸਟ ਤੇ ਆਇਆ, ਮਿਹਨਤ ਸਮਾਜਤ ਤੇ ਆਇਆ, ਫਿਰ ਉਹਨੇ ਲਾਹੌਰ ਕਬਜ਼ਾ ਕੀਤਾ ਆ ਕੇ। ਫਿਰ ਉਹਨੇ ਲੜ ਕੇ ਉਹ ਜਿਹੜੇ ਚੋਰ ਚੱਕੇ ਸਨ ਉਹਨਾਂ ਨੂੰ ਭਜਾਇਆ। ਉਸ ਤੋਂ ਬਾਅਦ ਜਿਸ ਉਹਨੇ ਅੱਛੀ ਹਕੂਮਤ ਕੀਤੀ ਤੇ ਉਹ ਬਕਵਾਸ ਕਰਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਉਹ ਯਹੂਦੀ, ਕੋਈ ਵੀ। ਬਈ ਇਹ ਗੱਲ ਮੈਨੂੰ ਸਾਬਤ ਮੈਂ ਕਰਨਾ ਕਿ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਦੀ ਮਿਹਨਤ ਸਮਾਜਤ ਤੇ ਲਾਹੌਰ ਆਇਆ। ਸਾਰੇ ਆ ਜਿਹੜੇ ਇੱਥੇ ਜਿੰਨੇ ਪਿੰਡ ਨੇ ਨਾ, ਲਾਹੌਰ, ਕਸੂਰ, ਸ਼ੇਖੂਪੁਰਾ, ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਸਨ। ਸਮਝ ਲੱਗੀ ਨਾ? ਨਹੀਂ, ਤੁਹਾਡੇ ਵੱਡ ਵਡੇਰੇ ਨੂੰ ਇਹ ਇਲਾਕਾ ਕਿਸ ਤਰ੍ਹਾਂ ਮਿਲਿਆ? ਹਾਲਾਤ ਹੈ ਵੀ ਸਾਨੂੰ ਜਨਾਬ, ਸਾਨੂੰ ਤੁਸੀਂ ਨਕਈ ਮਿਸਲ ਦੀ ਗੱਲ ਕੀਤੀ, ਮੋਕਲਾਂ ਦੀ। ਇਹ ਲੋਕ ਜਿਹੜੇ ਸਨ ਨਾ ਜੀ, ਇਹ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਜ਼ੀਜ਼ ਸਨ, ਉਹਨਾਂ ਦੇ ਰਿਸ਼ਤੇਦਾਰ ਸਨ, ਇਹ ਅੱਗੇ ਚਲਾਉਣ ਵਾਲੇ ਸਨ। ਤੇ ਅਸੀਂ ਤੇ ਨਿੱਕੇ ਨਿੱਕੇ ਜਥੇਦਾਰ ਸਨ ਨਾ। ਹਿਸਟਰੀ ਕੱਢੋ ਨਾ ਮਹਾਰਾਜਾ ਰਣਜੀਤ ਸਿੰਘ ਦੀ, ਤੇ ਉੱਥੇ ਤੁਹਾਨੂੰ ਨਜ਼ਰ ਆਏਗਾ ਜਿਹੜੇ ਉਹਨਾਂ ਦੇ ਸੂਰਮਾ ਦੀ ਲਿਸਟ ਹੈ, ਉਹਦੇ ਵਿੱਚ ਸਾਡਾ ਸਰਦਾਰ ਖੁਸ਼ਹਾਲ ਸਿੰਘ ਭੁੱਲਰ ਦਾ ਨਾਮ। ਅੱਛਾ, ਜ਼ਬਰਦਸਤ। ਹਾਂਜੀ। ਤੇ ਹੁਣ ਜਿਹੜੇ ਸਾਡਾ ਭੁੱਲਰ, ਇੱਕ ਉਹ ਗਾਣੇ ਗਾਉਂਦਾ ਤੇ ਸਟੇਜ ਤੇ ਨੱਚਦਾ, ਇੱਕ ਹੋਰ ਵਿਰਕ, ਇੱਕ ਹੋਰ ਢਿੱਲੂ ਬੀਬੀ ਹੈ, ਉਹ ਨੱਚਦੀ। ਔਰ ਅੱਲਾ ਦੇ ਬੰਦੇ, ਉਹ ਤਿੱਬਤ ਦੀ ਗੱਲ ਕਰੋ, ਤੁਸੀਂ ਕੀ ਕਰਦੇ ਜੇ? ਵੇਖੋ, ਮੁਸਲਮਾਨਾਂ ਨਾਲ ਸਾਡਾ ਕੋਈ ਇਖਤਲਾਫ ਕੋਈ ਇਸ ਕਿਸਮ ਦਾ ਨਹੀਂ ਸੀਗਾ। ਇੱਥੇ ਜਿਹੜੇ ਲੋਕ ਨੇ, ਬਹੁਤ ਸਾਰੇ ਮੁਸਲਮਾਨ ਨੇ, ਉਹ ਬਾਬਾ ਗੁਰੂ ਨਾਨਕ ਨੂੰ ਸਰਦਾਰਾਂ ਤੋਂ ਵੀ ਜ਼ਿਆਦਾ ਮੰਨਦੇ ਨੇ। ਲੇਕਿਨ ਐਸੇ ਨੇ ਲੋਕ ਰਹਿ ਕੇ, ਕੋਈ ਮੌਲਵੀ ਸਾਨੂੰ ਕੋ ਆਖੇ ਨਾ, ਉਹਨਾਂ ਨੂੰ ਪੀਰ ਫਕੀਰ ਵਲੀ ਅੱਲਾ ਮੰਨਦੇ ਨੇ। ਉਹਨਾਂ ਦਾ ਨਾਂ ਦੇ ਖਤਮ, ਉਹਨਾਂ ਦਾ ਲੰਗਰ ਵੰਡ ਦਿੰਦੇ ਨੇ ਬਾਬਾ ਜੀ ਦੇ ਨਾਂ ਦਾ। ਅੱਜ ਵੀ 500 ਬੰਦਾ ਹੈ, ਉਹਨਾਂ ਨੂੰ ਵਲੀ ਪੀਰ ਫਕੀਰ ਮੰਨਦੇ ਨੇ। ਉਹ ਕਿ ਉਹ ਬਹੁਤ ਨੇਕ ਆਦਮੀ ਸਨ, ਕਿ ਉਹ ਬੁਰਾਈ ਗੱਲ ਕਰਦੇ। ਅੱਛਾ, ਮੈਂ ਸੁਣਿਆ ਤੁਹਾਡੇ ਲਾਗੇ ਲਾਗੇ ਪਿੰਡਾਂ 'ਚ ਵੀ ਇਹੋ ਜਿਹਾ ਹੁੰਦਾ ਰਿਹਾ 47 ਤੋਂ ਬਾਅਦ ਵੀ, ਬਲਕਿ ਹੁਣ ਵੀ 47 ਤੋਂ ਬਾਅਦ। ਤੇ ਜਿਹੜੇ ਮਛਿਆਣੇ ਵਾਲੇ ਨੇ, ਇੱਕ ਸਾਡੀ ਉਹ ਬੀਬੀ ਹਰਪਾਲ ਕੌਰ, ਉਹ ਉਹਦੇ ਇੱਥੇ ਨਾਨਕੇ ਨੇ ਸਾਡੇ ਸਾਹਮਣੇ। ਕਿਹੜੀ ਜਗ੍ਹਾ? ਇਹ ਮਛਿਆਣਾ ਪਿੰਡ ਹੈਗਾ। ਮਛਿਆਣੇ? ਹਾਂਜੀ, ਮਛਿਆਣੇ। ਅੱਛਾ। ਉਹ ਜੀ ਅਸੀਂ ਉਹਨਾਂ ਨੂੰ 12 ਆਨੇ ਸਰਦਾਰ ਹੀ ਸਨ। 12 ਆਨੇ ਸਰਦਾਰ ਸਾਡਾ ਕੋਡ ਵਰਡ ਹੈ। 12 ਆਨੇ ਸਰਦਾਰ ਸਨ, ਕੁਠਿਆਨੀ ਸਰਦਾਰ ਅਸੀਂ ਨਾ ਰੱਖੇ ਜੱਟਾਂ ਆਪ, ਕੁਚਵਾਨੀ ਸਰਦਾਰ, ਜਿਹੜਾ ਚੋਖਾ ਮੰਨ ਲੈਂਦਾ ਬਾਬੇ ਗੁਰੂ ਨਾਨਕ ਨੂੰ, ਉਹਨੂੰ ਅਸੀਂ ਨੇ 14 ਆਨੇ ਸਰਦਾਰ। 14 ਆਨੇ ਸਰਦਾਰ ਕਿ 16 ਆਨੇ? 16 ਆਨੇ ਨਹੀਂ ਨਾ ਹੁੰਦਾ। ਫਿਰ ਪਾਕਿਸਤਾਨ ਚ ਲੋਕੀ ਰਹਿ ਗਏ ਨੇ ਨਾ, ਹੁਣ ਮਛਿਆਣੇ ਵਾਲੇ ਕੀ ਕਰਨ, ਵਿਚਾਰੇ ਇਕੱਲੇ ਰਹਿ ਗਏ, ਅੱਧੀ ਬਰਾਦਰੀ ਉਧਰ ਚਲੀ ਗਈ, ਇੱਧਰ। ਅੱਜ ਤੁਸੀਂ ਅਰਸ਼ਦ ਨੂੰ ਮਿਲੇ ਜੇ, ਬਲਜਿੰਦਰ ਸਿੰਘ ਦੇ ਚਾਚੇ ਦੇ ਪੁੱਤਰ, ਇਹਨਾਂ ਨੂੰ ਵੀ ਤੁਸੀਂ ਠਿਆਨੀ, ਹੁਣ ਇੱਥੇ ਰਹਿ ਗਏ ਸਰਦਾਰ, ਕਿੱਥੋਂ ਬਣਨਾ ਹੈ? ਇਹ ਕੱਲਾ ਬਸ ਇਹ ਬਸ ਠਿਆਨੀ ਸਰਦਾਰ ਹੈ ਤੇ ਠਿਆਨੀ ਮੁਸਲਮਾਨ। ਅੱਛਾ ਭਾਈ, ਇਹਦੇ ਮੇਰੇ ਕੋਲ ਗੱਲ ਹੁੰਦੀ ਸੀ, ਇੱਥੇ ਲੋਕੀ ਆਉਂਦੇ ਨੇ ਮੇਰੀ ਚੰਗੀ ਮੂੰਜੀ ਲੈ ਜੇ, ਮੈਂ ਬਾਬਾ ਗੁਰੂ ਨਾਨਕ ਦੇ ਨਾਂ ਦੀਆਂ ਦੇਗਾਂ ਦਿਆਂਗਾ, ਲੇਕਿਨ ਸਰਦਾਰ ਕਿਸੇ ਨੂੰ ਜਾ ਕੇ ਨਹੀਂ ਮਿਲੇਗਾ, ਕੱਲਾ ਦੇਗਾ ਜਾ ਕੇ, ਕੱਲਾ ਦੇਗਾ, ਖਾਮੋਸ਼ੀ ਨਾਲ ਦੱਸਦਾ, ਖਾਮੋਸ਼ੀ ਨਾਲ ਦੱਸੇਦਾ ਨਹੀਂ। ਉਹ ਸਰਦਾਰ ਸਾਹਿਬ ਇੱਥੇ ਹੁਣ ਸਾਰੇ ਜਿਹੜੇ ਬੰਦੇ ਆਏ ਨੇ ਨਾ, ਉਹ ਸਾਰੇ ਤੁਹਾਡੇ ਇੰਡੀਆ ਚੋਂ ਆਏ ਨੇ। ਅੱਛਾ। ਕੋਈ ਪੰਜਾਬੀ ਨੇ, ਕੋਈ ਮਿਓ ਬਰਾਦਰੀ ਨੇ। ਇਹ ਪਿੰਡ ਸਾਡੇ ਸਾਰੇ ਜੱਟਾਂ ਦੇ ਸਨ, ਇੱਥੇ ਕੋਈ ਵੀ ਨਹੀਂ ਸੀ ਹੈਗਾ। ਇੱਥੇ ਸਾਰੇ ਸਾਡੇ ਗੁਰਦੁਆਰਾ ਕੰਗਨਪੁਰ ਦੇ 99% ਜ਼ਿਮੀਂਦਾਰ ਹੀ ਹੈਗਾ ਸੀ। ਉਹ ਕਸੂਰ ਤੋਂ ਲੈ ਕੇ ਤੇ ਲਾਹੌਰ ਤੱਕ ਟੋਟਲ ਸਾਰੇ ਸਰਦਾਰ ਸਨ, ਸਿੱਖ ਸਨ।
ਉਹਨਾਂ ਦੀ ਗੱਲ ਸੀ, ਉਹੀ ਮੈਂਬਰ ਸਨ, ਅੱਜ ਵੀ ਇੱਥੇ ਰਹਿੰਦੇ ਤੇ ਇੱਥੇ ਐਮਪੀ ਵੀ ਉਹ ਹੁੰਦੇ ਆ, ਯੂਨੀਅਨ ਕੌਂਸਲ ਦੇ ਚੇਅਰਮੈਨ ਵੀ ਉਹ ਹੁੰਦੇ, ਜ਼ਿਲ੍ਹਾ ਕੌਂਸਲ ਦੇ ਮੈਂਬਰ। ਇਹਨਾਂ ਨੂੰ ਜੁੱਤੀਆਂ ਵਾਲਾ ਕੋਈ ਨਹੀਂ ਸੀ। ਇਹ ਇੱਥੋਂ ਕਿਉਂ ਗਿਆ ਸਨ? ਇਹਨਾਂ ਪੰਜਾਬ ਦਾ ਬੇੜਾ ਗਰਕ ਕੀਤਾ, ਲੱਗੇ ਕਿਤੇ ਮਗਰ ਮੈਨੂੰ ਤੂੰ ਬੰਦਾ ਹਾਂ ਮੈਂ ਉਹਨੂੰ ਉਂਝ ਮਾਰ ਦਿਆਂ। ਗੱਲ ਮੇਰੇ ਕੋਲ ਸਹੀ ਨਹੀਂ, ਗੱਲ ਤੇ ਤੁਹਾਡੀ ਸਹੀ ਹੈ, ਲੇਕਿਨ ਹਾਲਾਤ ਉਸ ਟਾਈਮ ਠੀਕ ਨਹੀਂ। ਹਾਲਾਤ ਐਵੇਂ ਠੀਕ ਨਹੀਂ, ਹਾਲਾਤ ਇਹਨਾਂ ਲੋਕ ਪੰਜਾਬੀ ਨੇ ਪੰਜਾਬੀ ਦਾ ਬੇੜਾ ਗਰਕ ਕੀਤਾ ਨਾ। ਕਿਸੇ ਬੰਦਾ ਤੁਸੀਂ ਮੈਨੂੰ ਦੱਸੋ ਕਿ ਸੂਬਾ ਸਿੰਧ 'ਚ ਉਧਰ ਉਹਨਾਂ ਦਾ ਜਿਹੜਾ ਸੂਬਾ ਸਿੰਧ ਦੇ ਨਾਲ ਪਰਲੇ ਪਾਸੇ ਰਾਜਸਥਾਨ ਦਾ ਇਲਾਕਾ ਲੱਗਦਾ ਇੰਡੀਆ ਦਾ, ਤੁਸੀਂ ਮੈਨੂੰ ਦੱਸੋ ਉੱਥੇ ਕੀ ਹੋਇਆ ਸੀ? ਕੱਖ ਨਹੀਂ ਹੋਇਆ ਉੱਥੇ। ਜੋ ਕੁਛ ਹੋਇਆ, ਹੁਕਮਰਾਨ ਵੀ ਹੈ ਸਨ, ਮਰੇ ਵੀ ਹੈ ਆਪਸ 'ਚ। ਇਹ ਕਿਸ ਭੈਣ ਕੇ ਲੜਾਇਆ, ਕੀ ਕੀਤਾ ਸਾਨੂੰ ਨਹੀਂ ਪਤਾ ਇਸ ਗੱਲ ਦਾ। ਮਰੇ ਵੀ ਇਹ, ਲੜੇ ਵੀ ਇਹ, ਪਿਆਰ ਮੁਹੱਬਤ ਵੀ ਇਹਨਾਂ ਦਾ। ਏਡੀਆਂ ਲੋਕਾਂ ਦੀਆਂ ਕੁਰਬਾਨੀਆਂ, ਏਡੇ ਲੋਕਾਂ ਦਾ ਸਾਡਾ ਸਾਰੀ ਬਰਾਦਰੀ ਨਾਲ ਇੱਕ ਪਿਆਰ ਮੁਹੱਬਤ ਸੀ। ਕੋਨਾ ਕੋ ਵਿੱਚ ਪੁੱਠਾ ਆਇਆ ਸੀ, ਜਿਵੇਂ ਪੁੱਠਾ ਸਾਡਾ ਸਰਦਾਰ ਅਰਜਨ ਸਿੰਘ ਜ਼ੈਲਦਾਰ ਭੁੱਲਰ ਸੀ। ਉਹਨੂੰ ਪੁੱਛੋ ਵੀ ਤੂੰ ਕਾਂਗਰਸ ਜੀ ਦੇ ਵਿੱਚ ਜਾ ਕੇ ਤੈਨੂੰ ਕੀ ਲੱਭਾ ਵੀ ਤੂੰ ਇੱਥੇ ਚੁੱਕ ਬਰਾਦਰੀ ਚੁੱਕੀ, ਚਲੋ ਵੀ ਇੰਡੀਆ ਚਲੀਏ। ਹੁਣ ਸਾਨੂੰ ਸਮਝ ਨਹੀਂ ਲੱਗਦੀ, ਲੰਦਨ ਲੁੰਦਨ ਚਲੇ ਗਿਆ, ਕੋਈ ਸਾਨੂੰ ਉੱਥੋਂ ਖੂਹ ਦਾ ਹੁਣ ਪਾਣੀ ਦਿਓ। ਹੁਣ ਤੈਨੂੰ ਖੂਹ ਦਾ ਪਾਣੀ ਕਾਹਦਾ ਦਈਏ? ਤੂੰ 400 ਕਿੱਲਾ ਜ਼ਮੀਨ ਤੇ ਬਾਗ ਛੱਡ ਕੇ ਚਲਾ ਗਿਆ, ਕਿਉਂ ਗਿਆ ਸੀ? ਤੈਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਤੁਸੀਂ ਆਪਦੀ ਜ਼ਮੀਨ ਤੇ ਰਵੋ, ਤੇ ਰਵੋ ਕਾਂਗਰਸ 'ਚ ਰਵੋ, ਜਿੱਥੇ ਇੱਥੇ ਰਹਿੰਦੇ ਹੋ ਨਾ। ਹੁਣ ਆਈ ਸੀ ਉਹ ਭਤੀਜੀ ਉਹਨਾਂ ਦੀ ਇੰਡੀਆ 'ਚੋਂ, ਮੈਂ ਖੂਹੀ ਦਾ ਪਾਣੀ ਲੈ ਕੇ ਜਾਣਾ, ਨਾਲੇ ਇੱਟਾਂ ਲੈਣੀਆਂ। ਤੇ ਇੱਕ ਹੋਰ ਉਹ ਆਪਣਾ ਬੇਲੀ ਉਹ ਹੁੰਦਾ ਅਮਰੀਕਾ ਹੁੰਦਾ, ਉਹਨੇ ਕਿਹਾ ਵੀ ਬਾਬੇ ਹੋਰਾਂ ਦਾ ਮੈਨੂੰ ਉਹ ਵਹਾ ਬਾਗ। ਮੈਂ ਕਿਹਾ ਆ ਜਾ, ਤੈਨੂੰ ਮੈਂ ਵੇਲੀ ਲੈ ਦਿਆਂਗਾ, ਜੱਟ ਪੱਲਿਓਂ ਲੈ ਦੇਗਾ ਤੈਨੂੰ, ਆ ਜਾ ਬਹਿ ਜਾ ਇੱਥੇ ਆ ਜਾ, ਜ਼ਮੀਨ ਵੀ ਲੈ ਲਾ, ਮੈਂ ਤੈਨੂੰ ਲੈ ਦਿਆਂਗਾ। ਉਹ ਮੈਂ ਜਿਹੜੇ ਬੈਠੇ ਸੀ ਉੱਥੇ ਮੁਹਾਜਰਾਂ ਦਾ ਘਰ, ਮੈਂ ਕਿਹਾ ਯਾਰ ਇਹਨੂੰ ਆਪਣਾ ਬਰਾਦਰੀ ਭਰਾ ਇਹਨੂੰ ਮਕਾਨ ਲੈ ਦੇਣਾ ਮੈਂ। ਉਹਨੇ ਅਸੀਂ ਛੱਡ ਦਿਆਂਗੇ, ਖੁਦਾ ਦੀ ਕਸਮ। ਮੈਂ ਆਖਿਆ ਵੀ ਛੱਡ ਦਿਆਂ। ਉਹਨੇ ਠੀਕ ਹੈ ਆ ਜਾ। ਤੇ ਹੁਣ ਖੂਹੀ ਨੂੰ ਪਾਣੀ ਨੂੰ ਰੋਂਦੇ ਨੇ ਤੇ ਇੱਟ ਵੇਚਦੇ ਨੇ, ਤੇ ਵੀ ਗਏ ਕਿਉਂ ਸਾਜੇ? ਗਏ ਕਿਉਂ ਸਾਂ? ਦੇਖੋ ਬਜ਼ੁਰਗਾਂ ਦਾ ਸਵਾਲ ਬਹੁਤ ਤੁਹਾਡਾ ਤਗੜਾ ਹੈ ਕਿ ਉਸ ਵੇਲੇ ਆਪਾਂ ਗਏ ਕਿਉਂ ਸਾਂ, ਜੇ ਹੁਣ ਆਪਾਂ ਅਸੀਂ ਪਾਣੀ ਨੂੰ ਵੀ ਰੋਂਦੇ ਆ। ਲੇਕਿਨ ਬਜ਼ੁਰਗੋ ਮੈਂ ਤੇ ਨਹੀਂ ਗਿਆ ਸੀ, ਅਸੀਂ ਪਾਪਾ ਦੇ ਇੱਥੇ ਹੀ ਆ। ਤੁਸੀਂ ਖੁਦਾ ਦੀ ਕਸਮ ਜਿਹੜੇ ਨਨਕਾਣੇ ਵਾਲੇ ਜੇ ਨਾ, ਮੈਂ ਆਖਾਂਗਾ ਤੁਸੀਂ ਇੰਨੇ ਜੀਵ ਮਰਵਾ ਕੇ ਬੈਠੇ, ਜੋ ਹੁੰਦਾ ਹੁੰਦੀ ਰਹਿੰਦਾ। ਤੁਸੀਂ ਇੱਥੇ ਰਹੋ, ਇੱਥੇ ਕੁਛ ਵੀ ਨਹੀਂ ਸੀ। ਇੱਥੇ ਲੋਕਾਂ ਦਾ ਇੰਨਾ ਪਿਆਰ ਮੁਹੱਬਤ ਹੈ। ਅਸੀਂ 2-3 ਘਰ ਰੱਖੇ ਸਨ, ਮੇਰੇ ਦਾਦੇ ਰੱਖੇ ਸਨ, ਅਸੀਂ ਉਹਨਾਂ ਨੂੰ ਰੱਖਿਆ ਸੀ। ਉਹ ਅਸਾਂ ਜ਼ਮੀਨ ਵੀ ਲਈ, ਉਹ ਉਹਦੇ ਨੌਕਰਾਂ ਵਰਗਾ ਕੋਈ ਸਰਦਾਰ ਜਿਹੜੇ 3-4 ਘਰ ਰੱਖੇ ਸਨ। ਸਾਰੀ ਪੈਲੀ ਵੀ ਉਹਨਾਂ ਨੂੰ ਉੱਥੇ ਰੱਖੀ, ਕਿਆਮ ਰਹੇ, ਸਾਡੇ ਡੇਰੇ ਰਹੇ, ਸਾਡੇ ਘਰ ਰਹੇ, ਅਸੀਂ ਉਹਨਾਂ ਨੂੰ ਰੱਖਿਆ। ਅੱਛਾ, ਤੁਸੀਂ ਇੱਕ ਹੋਰ ਸਰਦਾਰ ਦੀ ਗੱਲ ਕਰਨ ਦੇ ਸੀ, ਹਰਚਰਨ ਸਿੰਘ ਕੋਈ ਤੁਹਾਡੇ ਨਾਲ ਸੀ? ਉਹ ਸਾਡਾ ਬਰਾਦਰੀ ਭਰਾ ਹੈ, ਫਿਰ ਸਾਨੂੰ ਕੌਮਾਂ ਦੇ ਪਿਆਰੀਆਂ ਨੇ, ਸਾਡਾ ਭੁੱਲਰ ਹੈ। ਉਹ ਕੈਨੇਡਾ ਹੁੰਦਾ ਤੇ ਬੜਾ ਚੰਗਾ ਕਾਰੋਬਾਰ, ਉਹਨੂੰ ਫੋਨ ਕਰ ਕਰਕੇ ਮੈਂ ਥੱਕ ਗਿਆ। ਉਹ ਡਾਲਰਾਂ ਦੇ ਚੱਕਰਾਂ 'ਚ ਪਿਆ। ਉਹ ਜਿਸ ਵੇਲੇ ਉੱਥੇ ਚਲਾ ਜਾਂਦਾ ਵੀ ਅੱਜ ਦੀ ਦਿਹਾੜੀ ਨਾ ਵਿਹਲੀ ਲੱਗੀ ਜੇ, ਅੱਗੇ ਰੋਜ਼ ਫੋਨ ਕਰਦਾ, ਪਤਾ ਨਹੀਂ ਕੀ ਬਣਿਆ ਸੋ। ਤੇ ਉਹਨੇ ਆਉਣਾ ਇੱਥੇ ਪਾਕਿਸਤਾਨ ਬੇਟੀ ਦੀ ਸ਼ਾਦੀ ਕਰਨ ਵਾਸਤੇ। ਜਦੋਂ ਜਾਣਾ ਨਾ, ਤੇ ਮੈਂ ਉਹਦੀ ਭਾਈ ਜੁੱਤੀਆਂ ਵਾਲੇ ਦੇ ਉੱਤੇ ਛਿੱਤਰਾਂ ਨਾਲ ਚੜਿਆ ਹੋਇਆ। ਉਹ ਸਰਦਾਰ ਸਾਹਿਬ ਜੁੱਤੀਆਂ ਬਣ ਜਾਣਗੀਆਂ, ਭਾਬੀ ਦੀਆਂ ਵੀ, ਭਤੀਜੇ ਦੀਆਂ ਵੀ, ਬੇਟੀ ਦੀਆਂ ਵੀ, ਆਪ ਦੀਆਂ ਵੀ। ਤੇ ਉਹ ਆਉਣਗੇ ਤੇ ਇਨਸ਼ਾ ਅੱਲਾਹ ਇੱਥੇ ਉਹ ਰਹਿ ਕੇ ਜਾਣਗੇ। ਜ਼ਬਰਦਸਤ। ਉਹਨਾਂ ਨੂੰ ਸਾਰਾ ਰਿਸ਼ਤੇਦਾਰ ਆ, ਉਹਨਾਂ ਦੇ ਬੜੇ ਵੱਡੇ ਰਿਸ਼ਤੇਦਾਰ ਸਨ, ਸਾਰਾ ਉਹਨਾਂ ਦਾ ਕਾਨੇ ਦੇ ਨਾਲ ਜਗ੍ਹਾ ਤੇ ਉਹਨਾਂ ਦਾ ਜ਼ਮੀਨਾਂ ਸਨ, ਉਹਨਾਂ ਦੀਆਂ ਫੁੱਫੀ ਦੀਆਂ, ਹੋਰ ਉਹਨਾਂ ਭਰਾ ਭੂਆ। ਅੱਛਾ, ਮੈਂ ਆਮ ਵੇਖ ਰਿਹਾ ਜਿਹੜੇ ਇੱਥੇ ਨਾਮ ਨੇ, ਥਾਵਾਂ ਦੇ ਨਾਂ ਜਿਹੜੇ ਨੇ, ਉਹ ਜ਼ਿਆਦਾ ਸਿੱਖਾਂ ਦੇ ਨਾਮ ਨਾਲ ਨੇ। ਤੇ ਯਾਰ ਉਹ ਮੈਂ ਉਹੀ ਤੇ ਗੱਲ ਕਰਾਂ, ਨਾਮ ਅੱਜ ਵੀ ਨਹੀਂ ਬਦਲੇ। ਤੇ ਨਾਮ ਨਹੀਂ ਬਦਲੇ, ਲੋਕੀ ਨਹੀਂ ਪਸੰਦ ਕਰਦੇ। ਲੋਕੀ ਤੇ ਆਪਣੀ ਬਰਾਦਰੀ ਭਰਾ, ਤੁਸੀਂ ਇੱਥੇ ਮੈਨੂੰ ਸਾਡੀਆਂ ਧੀਆਂ ਭੈਣਾਂ ਨੇ ਜੱਟਾਂ ਨੇ, ਸਰਦਾਰ ਸਾਨੂੰ ਪਤਾ ਲੱਗ ਜਾਏ, ਪਰ ਐਵੇਂ ਨਹੀਂ। ਸਾਨੂੰ ਪਤਾ ਲੱਗ ਜਾਏ ਯਾਰ ਚੀਮਾ ਹੈ, ਸੰਧੂ ਹੈ, ਚੱਠਾ ਹੈ, ਵੜੈਚ ਹੈ, ਭੁੱਲਰ ਹੈ, ਢਿੱਲੂ ਹੈ, ਕਾਲੂ ਹੈ। ਜਿਸ ਲਈ ਆ ਜਾਏ ਤੇ ਸਾਡੀਆਂ ਧੀਆਂ ਭੈਣਾਂ ਹੋਣ ਨਾਲ ਅਸੀਂ ਰੋਟੀ ਖਵਾਵਾਂਗੇ, ਉਹਨਾਂ ਨੂੰ ਚਾਦਰਾਂ ਤੋਂ ਵੱਟੇ ਲਾ ਦਿਆਂ। ਸਾਡਾ ਖੂਨ ਹੈ, ਸਾਡੇ ਭਰਾ, ਸਾਡੇ ਭਰਾਵਾਂ ਦਾ ਖੂਨ। ਉਹ ਵੱਖਰੀ ਗੱਲ ਹੈ, ਉਹ ਵੱਖਰੀ ਗੱਲ ਕਰਦੇ ਰਹਿੰਦੇ ਨੇ। ਵੇਖੋ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ, ਮੈਨੂੰ ਸਰਦਾਰ 500 ਕੱਢ ਲਓ, 300-400 ਸਰਦਾਰ ਨੂੰ ਇਹ ਨਹੀਂ ਪਤਾ ਕਿ ਮਹਾਰਾਜਾ ਮੇਰੀ ਇਹ ਗੱਲ ਝੂਠ ਹੋਏ ਤੇ ਮੈਨੂੰ ਜਿਹੜੀ ਮਰਜ਼ੀ ਸਜ਼ਾ ਦਿਓ, ਕਿ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਦੀ ਰਿਕੁਐਸਟ ਉੱਤੇ ਆਇਆ। ਮੈਨੇ ਸਮਾਜਤ ਮੁਸਲਮਾਨਾਂ ਕੀਤੀ ਸੀ ਕਿ ਸਾਨੂੰ ਬਚਾ, ਸਾਨੂੰ ਤਹਫਜ਼ ਦੇ। ਫਿਰ ਆਇਆ ਸੀ ਮਹਾਰਾਜਾ ਰਣਜੀਤ ਸਿੰਘ, ਦਰਵਾਜ਼ੇ ਆਪ ਖੋਲੇ ਸਨ ਜੀ, ਬਿਲਕੁਲ ਉਹਨੂੰ ਵੈਲਕਮ ਕੀਤਾ ਸੀ। ਉਸ ਤੋਂ ਬਾਅਦ ਅਗਰ ਕੋਈ ਬੇੜਾ ਗਰਕ ਕੀਤਾ ਤੇ ਫਿਰ ਉਹ ਹੋਰ ਸਾਡੇ ਅਸੀਂ ਪੰਜਾਬੀਆਂ ਕੀਤਾ, ਅਸੀਂ ਉਹਨਾਂ ਦੇ ਭੁੱਲ ਗਏ, ਅਸੀਂ ਨੱਚਣ ਗਾਉਣ ਤੇ ਉਹ ਉੱਥੇ ਉਹ ਉਸ ਕੰਮ ਤੇ ਸ਼ੁਰੂ ਹੋ ਗਿਆ। ਅੱਛਾ ਬਜ਼ੁਰਗੋ, ਜੇ ਵੇਖਿਆ ਜਾਵੇ ਇਤਨੇ ਸ਼ਾਰਟ ਸਮੇਂ ਦੇ ਵਿੱਚ, ਇੱਥੇ ਇੱਕ ਘੱਟ ਸਮੇਂ ਦੇ ਵਿੱਚ ਸਿੱਖਾਂ ਦਾ ਰਾਜ ਆਇਆ, ਫਿਰ ਇਤਨਾ ਵੱਡਾ ਰਾਜ ਕਿ ਪੰਜਾਬ ਦੀ ਇੱਕ ਸਰਹੱਦ ਜਿਹੜੀ ਹੈ ਉਹ ਤੁਸੀਂ ਵੇਖ ਲਓ ਕਿ ਪੂਰਾ ਪੰਜਾਬ, ਫਿਰ ਕਸ਼ਮੀਰ, ਲਦਾਖ ਤੱਕ, ਦੂਸਰੇ ਪਾਸੇ ਤੁਸੀਂ ਵੇਖ ਲਓ ਤਿੱਬਤ ਤੱਕ, ਦੂਸਰੇ ਪਾਸੇ ਤੁਸੀਂ ਵੇਖ ਲਓ ਜਨਾਬੇ ਵਾਲੀ ਕਾਬੁਲ ਤੱਕ। ਠੀਕ ਹੈ, ਮੇਰਾ ਅੰਦਾਜ਼ਾ ਹੈ ਕਿ ਅਗਰ ਹਰੀ ਸਿੰਘ ਨਲਵਾ ਸ਼ਹੀਦ ਨਾ ਹੁੰਦਾ ਤੇ ਕਾਬੁਲ ਵੀ
ਇਸ ਰਾਜਧਾਨੀ ਦੇ ਵਿੱਚ ਸ਼ਾਮਲ ਹੋਣ ਦਾ। ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਹਰੀ ਸਿੰਘ ਨਲਵਾ ਦਾ ਕਿਰਦਾਰ ਵੇਖੋ ਨਾ, ਜਦੋਂ ਉਹ ਪਠਾਨ ਖਾਤੂਨ ਆਈ ਕਿ ਮੈਂ ਤੇਰੇ ਚੋਂ ਪੁੱਤਰ ਲੈਣਾ ਹੈ, ਕੋਈ ਹਿਸਟਰੀ ਵੇਖੀ ਜੀ? ਉਹਨੇ ਕਿਹਾ ਨਹੀਂ, ਤੇਰਾ ਮੈਂ ਪੁੱਤਰ ਬਣ ਗਿਆ, ਮੇਰੇ ਵਰਗਾ ਤੇ ਫਿਰ ਮੈਂ ਹੀ ਹਾਂ। ਤੇ ਉਹਨੇ ਕਿਹਾ ਫਿਰ ਮੈਂ ਤੇਰਾ ਪੁੱਤਰ ਬਣ ਗਿਆ ਤੇ ਤੂੰ ਮੇਰੀ ਮਾਂ ਹੈ। ਯਾਰ ਇਹੋ ਜਿਹੇ ਕਿਰਦਾਰ, ਇਹਨਾਂ ਦੀ ਗੱਲ ਨਹੀਂ, ਇਹ ਦੱਸ ਦੇਗੇ ਇਹ ਮਤਲਬ ਅਜੀਬੋ ਗਰੀਬ। ਉਹ ਮੁਸਲਮਾਨ ਖਾਨਦਾਨ ਜਿਹੜਾ, ਮੈਂ ਉਹਨੂੰ ਵੀ ਸਲੂਟ ਮਾਰਾਂਗਾ, ਉਹ ਜਿਹੜਾ ਫਕੀਰ ਖਾਨਦਾਨ ਸੀ, ਹਾਂਜੀ ਹਾਂਜੀ, ਜਿਨ੍ਹਾਂ ਨੇ ਫਕੀਰ ਸੈਫੁਦੀਨ, ਹਾਂਜੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਸੀ। ਉਹਦੇ ਵਿੱਚ ਮੁਸਲਮਾਨ ਕੋਈ 1-2 ਹਿੰਦੂ ਵੀ ਆਏ ਸਨ, ਠੀਕ ਹੈ, ਤੇ ਬਾਕੀ ਜ਼ਿਆਦਾ ਮੁਸਲਮਾਨਾਂ ਦੀ ਅਕਸਰੀਅਤ ਸੀ, ਉਹਨਾਂ ਨੇ ਬੁਲਾਇਆ ਸੀ ਜੀ। ਬਿਲਕੁਲ। ਅੱਛਾ, ਅਜੋਕੇ ਸਮੇਂ ਦੇ ਵਿੱਚ ਹੁਣ ਜੋ ਹੋ ਗਿਆ ਉਹ ਹੋ ਗਿਆ। ਆਹੋ, ਤੁਸੀਂ ਕੈਮਰੇ ਤੋਂ ਬਿਨਾਂ ਬੜੀਆਂ ਡਾਡੀਆਂ ਗੱਲਾਂ ਵੀ ਕੀਤੀਆਂ, ਤੁਸੀਂ ਮਿਹਰਬਾਨੀ ਤੁਹਾਡੀ ਕੈਮਰੇ ਦੇ ਸਾਹਮਣੇ ਥੋੜਾ ਜਿਹਾ ਹੱਥ ਹੌਲਾ ਰੱਖਿਆ। ਅਜੋਕੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬੀ ਵੀ ਜ਼ਿੰਦਾ ਰਹੇ, ਪੰਜਾਬ ਵੀ ਜ਼ਿੰਦਾ ਰਹੇ, ਆਪਸ 'ਚ ਮੇਲ ਜੋਲ ਵਰਤਨ ਵੀ ਵਧੀਆ ਰਹੇ? ਕੀ ਕੁਝ ਹੋ ਸਕਦਾ? ਵੇਖੋ, ਸਾਡਾ ਇੰਡੀਆ ਤੇ ਪਾਕਿਸਤਾਨ ਜਿਹੜਾ ਨਾ ਜੀ, ਇਹਦੇ ਵਿੱਚ ਜਿਹੜਾ ਹੈ ਨਾ, ਅਸੀਂ ਪੰਜਾਬੀ, ਸਾਨੂੰ ਧੋਖਾ ਦਿੱਤਾ ਗਿਆ। ਧੋਖਾ ਦਿੱਤਾ ਗਿਆ ਜੀ, ਬਿਲਕੁਲ ਧੋਖਾ ਦਿੱਤਾ ਗਿਆ। ਅਸੀਂ ਆਪਸ 'ਚ ਲੜੇ ਯਾਰ, ਹੋਰ ਕੋਈ ਕੌਮ ਲੜੀ ਨਹੀਂ। ਕਿਹੜੀ ਕੌਮ ਲੜੀ ਸੀ? ਹੋਰ ਕਿੱਥੇ ਹਿੰਦੂ ਲੜਿਆ? ਪੰਜਾਬ 'ਚ ਥੋੜਾ ਜਿਹਾ ਲੜਿਆ। ਔਰ ਮੈਨੂੰ ਦੱਸੋ ਕਿੱਥੇ ਸੂਬਾ ਸਿੰਧ 'ਚ, ਹੋਰ ਇਹਨਾਂ ਦੇ ਅਗਲੇ ਪਾਸੇ ਜਿੱਧਰ ਵੀ ਹੈਗਾ ਇੰਡੀਅਨ ਸਟੇਟਾਂ ਜਿਹੜੀਆਂ, ਹੋਰ ਕਿਸੇ ਥਾਂ ਤੇ ਮੈਨੂੰ ਦੱਸੋ ਕਿਹੜੀ ਕੌਮ ਹੋਰ ਮਰੀ ਸਿਵਾਏ ਪੰਜਾਬੀ ਤੋਂ? ਪੰਜਾਬ ਤੋਂ ਇਲਾਵਾ ਕਿਤੇ ਨਹੀਂ ਐਡਾ ਮਾਮਲਾ, ਕਸ਼ਮੀਰ 'ਚ ਵੀ ਨਹੀਂ ਸੀ ਇਹੋ ਜਿਹਾ ਇੰਨਾ ਮਾਮਲਾ ਹੋਇਆ ਅੱਗੇ ਜਾ ਕੇ। ਅਗਰ ਹੋਇਆ ਤਾਂ ਪੰਜਾਬ 'ਚ ਹੋਇਆ ਸੀ। ਤੇ ਇੱਥੇ ਵੀ ਇਹਨਾਂ ਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ, ਇੱਥੇ ਕਾਰੋਬਾਰ ਕਰਨ, ਇੱਥੇ ਆਉਣ ਜਾਣ। ਅਸੀਂ ਉਹਨਾਂ ਨਾਲ ਮਿਲ ਕੇ ਖੁਸ਼ ਹੁੰਨੇ, ਅਸੀਂ ਉਹਨਾਂ ਨਾਲ ਆਪਣਾ ਬਿਜ਼ਨਸ ਕਰ ਸਕਣੇ, ਕਾਰੋਬਾਰ ਕਰ ਸਕਣੇ। ਉਹਨੂੰ ਆਣ ਦਿਓ। ਤੇ ਸਿੱਧੂ ਇੱਕ ਕਿਆ ਬਾਤ ਹੈ, ਸਾਨੂੰ ਉਹ ਬੜਾ ਪਸੰਦ ਹੈ। ਇੱਥੇ ਉਹ ਇਹ ਤੁਸੀਂ ਜਿਹੜੇ ਸਰਦਾਰ ਨੇ ਨਾ, ਇਹ ਪੰਜਾਬੀ ਇੱਕ ਦੂਜੇ ਦੀ ਸੀ ਲੱਤ, ਜੱਟ ਅਸੀਂ, ਇਹ ਸਾਡਾ ਸੰਸਾਰ ਕਬੀਲਾ ਗਾਲ ਦਾ। ਸਿੱਧੂ ਇੱਥੇ ਆ ਜਾ ਨਾ, ਅਸੀਂ ਉਹਦੇ ਚੁੱਕ ਫੱਟੇ ਦੇ, ਉਹ ਇੱਥੇ 2 ਸੀਟਾਂ ਤੋਂ ਇਲੈਕਸ਼ਨ ਜਿੱਤੇ। ਅੱਛਾ, ਹਾਂ, ਇੱਥੇ ਦੁਨੀਆ ਉਹਨੂੰ ਪਸੰਦ ਕਰਦੀ। ਕਿਹੜੇ ਪਾਸੇ ਖਿਲਾਰੋਗੇ? ਲਾਹੌਰ ਕੀ ਕਸੂਰ? ਉਹ ਜਿੱਧਰ ਮਰਜ਼ੀ ਖਲੋ ਜਾਏ, ਇਮਰਾਨ ਖਾਨ ਤੋਂ ਵੀ ਬਗੈਰ ਖਲੋ ਜਾਏ। ਇਮਰਾਨ ਖਾਨ ਦਾ ਯਾਰ, ਇਮਰਾਨ ਖਾਨ ਤੋਂ ਬਗੈਰ ਵੀ ਖਲੋ ਜਾਏ ਤਾਂ ਵੀ ਜਿੱਤੇਗਾ, ਉਹਨੂੰ ਆਵਾਮ ਪਸੰਦ ਕਰਦੀ। ਤੇ ਉੱਥੇ ਨਹੀਂ ਉਹਦੀ ਕਦਰ ਹੋਈ। ਉਹਨੇ ਕੀ ਕੀਤਾ? ਕਰਤਾਰਪੁਰ ਵੇਖੋ, ਬਾਜਵਾ ਸਾਹਿਬ, ਇਮਰਾਨ ਖਾਨ, ਲੇਕਿਨ ਸਿੱਧੂ ਮੂਵਮੈਂਟ ਕਰਨ ਵਾਲਾ ਬੰਦਾ। ਤੇ ਸਿੱਧੂ ਨੂੰ ਜੇ ਸਰਦਾਰ ਨੇ ਤੇ ਉਹਦੇ ਪੈਰ ਚੁੰਮਣ, ਬਿਲਕੁਲ ਉਹਦੇ ਪੈਰ ਚੁੰਮਣ, ਹੱਥ ਚੁੰਮਣ, ਉਹਨੇ ਮਿਲਾਇਆ। ਔਰ ਸਾਨੂੰ ਲੋਕ, ਅਸੀਂ ਵੀ ਇਹ ਗੱਲਾਂ ਜਿਹੜੀਆਂ ਕਰਨੇ ਪਏ, ਸਿੱਧੂ ਦੀ ਵਜ੍ਹਾ ਤੋਂ ਕੰਮ ਚੁੱਕਿਆ ਗਿਆ। ਅਸੀਂ ਆਨੇ ਇੱਥੇ ਕਾਰੋਬਾਰ ਕਰੋ, ਇੱਥੇ ਆਓ ਜਾਓ ਰਹਿਣ, ਤੇ ਅਸੀਂ ਬਈ ਬਣੀਏ ਨਾਲ ਕਾਰੋਬਾਰ ਨਹੀਂ ਕਰ ਸਕਦੇ। ਪੰਜਾਬ ਦੀ ਗੱਲ ਕਰਨੇ, ਜ਼ੁਬਾਨ, ਰਹਿਣਾ ਸਹਿਣਾ, ਖਾਣਾ ਪੀਣਾ। ਹੁਣ ਤੁਸੀਂ ਇਹ ਜੇ ਆਪਾਂ ਰੋਟੀ ਖਾਧੀ ਤੇ ਆਪਾਂ ਇੱਕੋ ਜਿਹੀ ਖਾ ਸਕਨੇ, ਬਿਲਕੁਲ। ਤੇ ਕਿਸੇ ਬੰਦੇ ਨਾਲ ਮੈਂ ਨਹੀਂ ਖਾ ਸਕਦਾ। ਗੋਰੇ ਦਾ ਮੇਰਾ ਖਾਣਾ ਪੀਣਾ, ਚਾਈਨੀਜ਼ ਦਾ ਮੇਰਾ ਖਾਣਾ ਪੀਣਾ ਡਿਫਰੈਂਟ ਹੈ, ਪੰਜਾਬੀ ਦਾ ਮੇਰਾ ਇੱਕੋ ਹੀ। ਇਹ ਤੇ ਮੈਨੂੰ ਲੋਕਾਂ ਨੇ ਤਕਸੀਮ ਕਰਤਾ ਨਾ, ਤਾਰਾਂ ਸ਼ਾਰਾਂ ਲਾ ਦੋ ਦਿੱਤੀਆਂ ਇੱਧਰ ਉੱਧਰ। ਇਹ ਨਹੀਂ ਹੋਣਾ ਚਾਹੀਦਾ। ਅਸੀਂ, ਮੇਰਾ ਖਿਆਲ ਹੈ, ਕਰੈਕਟਰ ਵੀ ਜਿਹੜੇ ਨੇ ਨਾ, ਅਸੀਂ ਮਜ਼ਹਬਾਂ, ਆਪਣੇ ਮਜ਼ਹਬਾਂ ਦੇ ਚੁਣ ਲਏ ਨੇ। ਅਗਰ ਭਗਤ ਸਿੰਘ ਸੀ ਤੇ ਭਗਤ ਸਿੰਘ, ਮੇਰਾ ਨਹੀਂ ਖਿਆਲ ਕਿ ਸਿਰਫ ਉਹ ਸਿੱਖਾਂ ਦਾ ਜਿਹੜਾ ਸੀ ਉਹ ਯੋਧਾ ਸੀ, ਉਹ ਪੰਜਾਬ ਦਾ ਯੋਧਾ ਸੀ। ਪੰਜਾਬੀ, ਉਹਨੂੰ ਕਿਸੇ ਮਜ਼ਹਬ ਨਾਲ ਨਹੀਂ ਜੋੜਨਾ ਚਾਹੀਦਾ। ਅਸਲ 'ਚ ਪੰਜਾਬੀ ਨੇ ਅਗਰ ਸਜ਼ਾਏ ਮੌਤ ਲਈਆਂ ਤਾਂ ਪੰਜਾਬੀ ਦੀ ਘੱਟ 70-80% ਸਜ਼ਾਏ ਮੌਤ ਪੰਜਾਬੀਆਂ ਨੂੰ ਪੰਜਾਬੀ ਦੀ। ਤੇ ਮੈਨੂੰ ਦੱਸੋ ਫਿਰ ਪਾਕਿਸਤਾਨ, ਹਿੰਦੁਸਤਾਨ ਬਣਾਉਣ ਦੇ ਵਿੱਚ 70% ਕਿਰਦਾਰ ਪੰਜਾਬੀ ਦਾ ਤੇ ਜੱਟ ਦਾ। ਬਾਕੀ ਕਿਸੇ ਕੌਮ ਦਾ ਹੋਏਗਾ। ਮੁਸਲਮਾਨ ਆ ਮੈਂ, ਲੇਕਿਨ ਮੇਰਾ ਜਿੰਨਾ ਹਿੱਸਾ ਯਾਰ, ਮੈਂ ਉਨੀ ਗੱਲ ਕਰਾਂ। ਬਿਲਕੁਲ। ਇਹ ਸਰਦਾਰਾਂ ਵੱਡੇ ਮਰੀਚੇ ਕੁਟੀਚੇ, ਇੱਥੇ ਕਈ ਭਗਤ ਸਿੰਘ ਹੋਏ, ਲੇਕਿਨ ਸਰਦਾਰਾਂ 'ਚ ਹੋਏ, ਪੰਜਾਬੀਆਂ 'ਚ ਉਹ ਲੜੇ। ਹੁਣ ਵੇਖੋ ਨਾ, ਭਗਤ ਸਿੰਘ ਦਾ ਤੇ ਨਾਮ ਸਾਡੇ ਸਾਹਮਣੇ ਆਂਦਾ ਹੈ। ਉਸ ਤੋਂ ਪਹਿਲੇ ਆਜ਼ਾਦੀ ਮੂਵਮੈਂਟ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇੱਥੇ ਲਾਗੇ ਜਦੋਂ ਅੰਗਰੇਜ਼ ਨੇ ਨਕਈ ਮਿਸਲ ਜਿਹੜੀ ਸੀ, ਜਦੋਂ ਸਟਾਰਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਬਾਅਦ ਕਿਸ ਤਰ੍ਹਾਂ ਘੇਰਾ ਪਾਇਆ ਸੀ, ਤੁਸੀਂ ਦੱਸ ਰਹੇ ਸੀ। ਵੇਖੋ ਜ਼ਾਹਿਰ ਸਰ, ਸਤਲੁਜ ਤੋਂ ਆ ਕੇ ਵੇਖੋ ਨਾ, ਇੱਥੇ ਹੀ ਲੋਕਾਂ ਰੋਕਿਆ ਸੀ, ਇੱਥੇ ਫਾਈਟ ਬਿਹਤਰ ਹੋਈ ਸੀ ਸਾਰੀ। ਤੇ ਉਹਦੇ ਵਿੱਚ ਵੇਖੋ ਨਾ ਕੀ ਹੋਇਆ। ਮੈਂ ਤੁਹਾਨੂੰ ਦੱਸਿਆ ਵੀ ਅੱਗੇ ਵੀ ਪੰਜਾਬੀ ਲੜਿਆ, ਇੱਥੇ ਪੰਜਾਬੀ ਗੱਦਾਰੀ ਕੀਤੀ। ਵਰਨਾ ਅਸੀਂ ਲਦਾਖ ਤੱਕ ਜਾਂਦੇ ਨਾ, ਤਿੱਬਤ ਤੱਕ ਜਾਂਦੇ ਨਾ, ਤੇ ਹੁਣ ਹੀ ਮੁੜ ਜਾਓ, ਹੁਣ ਹੀ ਬੰਦੇ ਦੇ ਪੁੱਤਰ ਬਣ ਜਾਓ, ਹੁਣ ਹੀ ਨੱਚਣਾ ਗਾਣਾ ਛੱਡ ਦਿਓ। ਪੰਜਾਬੀ ਇੱਕ ਦੂਸਰੇ ਨਾਲ ਵਰਤੋ, ਪਿਆਰ ਕਰੋ। ਜਿਵੇਂ ਅਸੀਂ ਪਿਆਰ ਦਾ ਨਾਰਾ ਲਾਣੇ, ਆ ਸਿੱਧੂ ਤੂੰ ਇੱਥੇ ਐਮਨ ਹੈ, ਤੇ ਅਸੀਂ ਤੈਨੂੰ ਕੋਲੋਂ ਕੋਈ 4 ਕਿੱਲੇ ਜ਼ਮੀਨ ਵੀ ਦੇ ਦੇਵਾਂਗੇ। ਏਡੇ ਗਹਿ ਗੁਆ ਤੇ ਨਹੀਂ ਤੁਹਾਡੇ ਕੋਲ, ਉੱਥੇ ਜ਼ਮੀਨਾਂ ਥੋੜੀਆਂ ਰਹਿ ਗਈਆਂ। 400 ਛੱਡ ਕੇ ਗਏ, ਮਿਲੀ 50 ਕਿੱਲੇ। ਤੇ ਅੱਜ ਖੂਹਾਂ ਦੇ ਪਾਣੀ ਨੂੰ ਤਰਸੇ, ਉਹ ਹੁਣ ਖੂਹ ਦਾ ਪਾਣੀ ਲਈ ਫਿਰਦੇ ਨੇ। ਕਦੀ ਉਹ ਸਾਡੀ ਧੀ ਭੈਣ ਆ ਜਾਂਦੀ, ਉੱਥੋਂ ਮੈਨੂੰ ਖੂਹ ਦਾ ਪਾਣੀ ਦਿਓ, ਮੈਨੂੰ ਇੱਟ ਦੇ ਦਿਓ।
ਲੈ ਤੇ ਮੈਂ ਕਿਹਾ ਉਹ ਪਹਿਲਾਂ ਉਹਨੂੰ ਪੁੱਛ ਜਾ ਕੇ ਵੀ ਉਹ ਗਿਆ ਕਿਉਂ ਸੀ। ਮੈਂ ਤਾਂ ਬੜਾ ਲੜ ਪੈਣਾ ਹੁੰਦਾ, ਕਈ ਆਉਂਦੇ ਨੇ ਸਾਡੇ ਬਰਾਦਰੀ ਪਰ ਮੈਂ ਲੜ ਪੈਣਾ, ਮੈਂ ਨਾ ਵੀ ਉਹ ਪਹਿਲਾਂ ਪੁੱਛੋ ਇਹਨੂੰ ਵੀ ਇਹ ਗਿਆ ਕਿਉਂ ਸੀ। ਗੱਲਾਂ ਤੇ ਤੁਹਾਡੀ ਹਕੀਕਤ ਤੇ ਮਬਨੀ ਨੇ, ਲੇਕਿਨ ਉਸ ਵੇਲੇ ਦੇ ਹਾਲਾਤ ਜਦੋਂ ਸਾਹਮਣੇ ਆਉਂਦੇ ਨੇ, ਬਸ ਭਾਜੀ ਉਹ ਸ਼ੈਤਾਨੀ ਲੋਕ ਸਨ ਜਿਹੜੇ ਉਹ ਨਫ਼ਰਤ ਤਫਰੀ ਪਾ ਸਾਡੇ ਭੁੱਲਰਾਂ ਦਾ ਤੇ ਸਾਰਿਆਂ ਨੂੰ ਬੇੜਾ ਗਰਕ ਕਰਨ ਵਾਲਾ ਸਰਦਾਰ ਅਰਜਨ ਸਿੰਘ ਦਾ ਮੈਂ ਅੱਜ ਵੀ ਆਖਾਂਗਾ ਚਲਾ ਗਿਆ ਉਹਦਾ ਸਾਰਾ ਖਾਨਦਾਨ ਹੈਗਾ, ਮੈਂ ਉਹਨੂੰ ਆਪਣਾ ਖਾਨਦਾਨ ਸਮਝਣਾ, ਲੇਕਿਨ ਸਾਡਾ ਬੁਰਾ ਕਰਨ ਵਾਲਾ ਉਹ ਸਾਰੇ ਜਿਹੜੇ ਇੰਨੇ ਪਿੰਡ ਸਨ ਨਾ ਭੁੱਲਰਾਂ ਦਾ। ਚਲੀਏ ਕਾਂਗਰਸ ਜਨਾਬ ਉੱਥੇ ਆਪਣਾ ਹਿੰਦੁਸਤਾਨ ਚ ਪੰਜਾਬ ਬਣ ਗਿਆ ਵੀ ਜੋ ਮਰਜ਼ੀ ਬਣ ਗਿਆ, ਜਿੱਥੇ ਬਣ ਜਾਣ ਤੇ ਜੋ ਬਣਦਾ ਤੂੰ ਤੇ ਬਹਿ ਰਿਹਾ ਇੱਥੇ। ਹੁਣ ਉਹ ਭਤੀਜੀ ਸਾਡੀ ਆਂਦੀ ਵੀ ਇੱਟ ਦਿਓ ਤੇ ਖੂਹ ਦਾ ਪਾਣੀ ਦਿਓ ਤੇ 400 ਕਿੱਲਾ ਤੇ ਬਾਗ, ਹੁਣ ਤੈਨੂੰ ਕਿੱਥੋਂ ਦੇਈਏ ਬਾਗ ਅਸੀਂ? ਕਿ ਫੈਸਲੇ ਗਲਤ ਹੋਏ ਨੇ, ਫੈਸਲੇ ਗਲਤ। ਬੈਠੇ ਰਹੋ ਇੱਥੇ ਯਾਰ, ਲੋਕਾਂ ਦਾ ਐਡਾ ਮਿਲਣ ਵਰਤਨ, ਸਾਡੇ ਦਾਦਿਆਂ ਪੜਦਾਦਿਆਂ ਦੇ ਇੱਕ ਦੂਸਰੇ ਨਾਲ ਬੇਪਨਾਹ ਪਿਆਰ ਹੋ, ਸਾਡਾ ਨਿਉਂਦਰਾ ਭਾਜੀ ਸ਼ਾਦੀਆਂ ਮੱਝਾਂ ਘੋੜੀਆਂ ਲੈਣ ਦੇਣ ਕਬੱਡੀਆਂ ਇਕੱਠੀਆਂ ਸਾਰਾ ਮਾਮਲਾ ਇਕੱਠੇ ਸੀ। ਅੱਜ ਵੀ ਅਸੀਂ ਉਹਨਾਂ ਨਾਲ ਕਾਰੋਬਾਰ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਤੁਹਾਨੂੰ ਸਿੱਧੂ ਆਣੇ ਲਿਆਓ, ਸਿੱਧੂ ਨੂੰ ਲਿਆਓ ਇੱਥੇ, ਅਸੀਂ ਉਹਨੂੰ ਚੁੱਕ ਫੱਟੇ ਦਿਆਂਗੇ। ਚਲੋ ਜੀ ਤੁਹਾਡਾ ਪੈਸੇ ਵੀ ਦਿਆਂਗੇ ਉਹਨੂੰ ਵੀ ਲਾੜੇ ਤੇ ਇਲੈਕਸ਼ਨ ਉੱਥੇ ਉਹਨੇ ਕਿਹਾ ਪੈਸੇ ਨਾਲ ਨਹੀਂ, ਅਸੀਂ ਪੈਸੇ ਪੱਲਿਓਂ ਲਾ ਦਿਆਂ, ਪੈਸੇ ਪੱਲਿਓਂ ਲਾ। ਮੈਂ ਅੱਜ ਤੱਕ ਜ਼ਿੰਦਗੀ ਨਾ ਮਿਲਿਆ ਨਾ ਕੁਛ, ਅਸੀਂ ਉਹਦੇ ਫੀਸ ਵੀ ਲਫੈਣ ਉਹ ਲਵ ਕਰਨੇ, ਉਹਦਾ ਲਵ ਕਰਦੇ ਕੋਈ ਵੀ ਹੋਏ। ਇਹੀ ਤੇ ਪੰਜਾਬ ਦੀਆਂ ਸਾਂਝਾਂ ਨੇ ਨਾ। ਪੰਜਾਬ ਵੇਖੋ, ਪੰਜਾਬ ਬੜਾ ਸੈਕਰੀਫਾਈ ਕਰਨ ਵਾਲਾ। ਉਹ ਸਿੱਧੂ ਕਹਿੰਦਾ ਲੰਬਰਦਾਰਾਂ ਦੀ ਕੌਮ, ਇਹ ਦਲੇਰ ਕੌਮ ਹੈ। ਸਾਡੇ ਕੋਲ ਮਹੀਨਾ ਵੀ ਬੰਦਾ ਬਹਿ ਰਿਹਾ, ਅਸੀਂ ਰੋਟੀ ਦਿਆਂਗੇ, ਅਸੀਂ ਪਾਣੀ ਦਿਆਂਗੇ, ਅਸੀਂ ਉਹਨੂੰ ਚਾਹ ਪਿਆਵਾਂਗੇ। ਦੁਸ਼ਮਣ ਦੇ ਨਾਲ ਅਸੀਂ ਦੁਸ਼ਮਣੀ ਵੀ ਨਿਭਾਉਣਾ ਜਾਣਦੇ, ਉਹਦੀ ਯਾਰੀ ਨਾਲ ਯਾਰੀ ਵੀ ਨਿਭਾਉਣਾ ਜਾਣਦੇ। ਇਹ ਕਿਸੇ ਹੋਰ ਕੌਮ 'ਚ ਨਹੀਂ ਹੈਗਾ, ਪੰਜਾਬੀ 'ਚ। ਬਿਲਕੁਲ ਹਕੀਕਤ ਸਮਝ ਲੱਗੀ, ਇਹ ਕਿਸੇ ਹੋਰ ਕੌਮ 'ਚ ਨਹੀਂ ਹੈਗਾ। ਬਜ਼ੁਰਗੋ ਬਹੁਤ ਵਧੀਆ, ਤੁਸੀਂ ਸਾਰਿਆਂ ਨਾਲੋਂ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਆ ਉਹ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਲੋਕ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਬੜੀ ਉਹਨਾਂ ਨੇ ਗੱਲ ਕੀਤੀ ਕਿ ਉਹ ਸਾਡੇ ਇਤਿਹਾਸ ਬਾਰੇ ਗੱਲ ਨਹੀਂ ਕਰਦੇ। ਉਹ ਅੱਜ ਕੱਲ੍ਹ ਦੀਆਂ ਲੁੱਚੀਆਂ ਜਿਹੜੀਆਂ, ਮੈਂ ਹੁਣ ਕਿਹੜੇ ਸ਼ਬਦ ਆਖਾਂ, ਉਹ ਨਾਰ ਦੀ ਗੱਲ ਕਰਦੇ, ਮੁਟਿਆਰ ਦੀ ਗੱਲ ਕਰਦੇ, ਬੰਦੂਕਾਂ ਦੀ ਗੱਲ ਕਰਦੇ, ਲੇਕਿਨ ਆਪਣੇ ਇਤਿਹਾਸ ਦੀ ਗੱਲ ਨਹੀਂ ਕਰਦੇ। ਔਰ ਅੱਜ ਤੁਸੀਂ ਵੇਖ ਲਓ ਕਿ ਲਹਿੰਦੇ ਪਾਸੇ ਜਿਹੜਾ ਹੈ ਉਹ ਸਾਡੇ ਇਤਿਹਾਸ ਦਾ ਕੀ ਹਾਲ ਹੈ। ਇਤਨਾ ਵੱਡਾ ਇਤਿਹਾਸ ਕਿ ਅਸੀਂ ਕਾਬੁਲ ਤੱਕ ਜਿਹੜਾ ਹੈ ਉਹ ਇਲਾਕਾ ਫਤਿਹ ਕੀਤਾ, ਲੇਕਿਨ ਅੱਜ ਅਸੀਂ ਕਿੱਥੇ ਰਹਿ ਗਏ ਹਾਂ। ਸੋ ਇਹਨਾਂ ਇਸ ਤੋਂ ਇਲਾਵਾ ਤੁਹਾਡੇ ਗੁਰਦੁਆਰੇ ਜੀ ਬਿਲਕੁਲ ਬਾਬਾ ਗੁਰੂ ਨਾਨਕ ਸਾਹਿਬ, ਇਹ ਜਿਵੇਂ ਤੁਸੀਂ ਕੰਗਣਪੁਰ ਆਏ, ਸਾਰਾ ਕੁਝ ਸਾਰੀਆਂ ਚੀਜ਼ਾਂ ਤੇ ਤੁਹਾਡੀਆਂ ਇੱਥੇ ਸਨ, ਤੇ ਤੁਸੀਂ ਐਡਾ ਉਹ ਜੋ ਪਿਆਰੇ ਤੇ ਤੁਸੀਂ ਇੱਥੋਂ ਗਏ ਕਿਉਂ ਸਾਜੇ? ਉਹ ਸਾਰੀਆਂ ਚੀਜ਼ਾਂ ਤੁਸੀਂ ਛੱਡ ਕੇ ਗਏ, ਇਹਨਾਂ ਨੂੰ ਕੰਡ ਕਰਕੇ ਗਿਆ, ਤੇ ਤੁਹਾਨੂੰ ਧੱਕਾ ਵੀ ਤਾਂ ਪਿਆ। ਇਹ ਤੁਸੀਂ ਬਾਬੇ ਗੁਰੂ ਨਾਨਕ ਨੂੰ ਵੀ ਕੰਡ ਕਰਕੇ ਅੱਲਾ ਮਾਰੇ ਸੀ, ਉੱਥੇ ਇਕੱਠੇ ਹੋ ਜਾਓ, ਕੁਛ ਨਹੀਂ ਸੀ ਹੋਣਾ, ਕੋਈ ਗੱਲ ਨਹੀਂ ਸੀ ਹੋਣੀ। ਤੇ ਕੋਈ ਨਹੀਂ, ਮੁਸਲਮਾਨ ਰਲ ਕੇ ਨਹੀਂ ਸਕਦੇ ਤੁਹਾਡੇ ਨਾਲ। 5 ਮਿਨਿਸਟਰੀਆਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ 4-5 ਵਜ਼ੀਰ ਤੁਸੀਂ ਮੁਸਲਮਾਨ ਬਣਾਈ ਰੱਖੇ, ਉਹ ਰਹਿ ਇਕੱਠੇ ਰਹਿ, ਉਹਨਾਂ ਦੀ ਵੀ ਗੱਲ ਕਰੋ ਤੁਸੀਂ ਭਈ, ਉਹਨਾਂ ਮੁਸਲਮਾਨਾਂ ਦੀ ਵੀ ਗੱਲ ਕਰੋ ਕਿ ਉਹ ਕਿਆ ਉਹਨਾਂ ਦਾ ਰੈਵਨਿਊ ਦਾ ਸਿਸਟਮ ਸੀ, ਕੀ ਉਹਨਾਂ ਦਾ ਫੌਜ ਨੂੰ ਨਿਜ਼ਾਮ ਸੀ ਚਲਾਉਣਾ ਗਵਰਨਮੈਂਟ ਦਾ। ਮਹਾਰਾਜਾ ਰਣਜੀਤ ਸਿੰਘ ਜੀ ਤੇ ਚਿੜੀ ਪਰ ਨਹੀਂ ਸੀ ਨਾ ਮਾਰਦੀ, ਉਹ ਨਿਜ਼ਾਮ ਵੇਖੋ। ਮੁਸਲਮਾਨ ਵੀ ਤੁਹਾਡੇ ਨਾਲ ਨਿਜ਼ਾਮ ਚਲਾਉਣ ਵਾਲੇ ਸਨ, ਉਹ ਮਿਨਿਸਟਰ ਸਨ, ਰੈਵਨਿਊ ਮਿਨਿਸਟਰ ਸਨ, ਹੋਰ ਪਤਾ ਨਹੀਂ ਕਿ ਖਜ਼ਾਨੇ ਨੂੰ ਕੀ ਚਲਾਉਂਦੇ ਸਨ ਚੰਗੀ ਤਰ੍ਹਾਂ। ਤੇ ਠੀਕ ਹੈ, ਉਹਨਾਂ ਨੂੰ ਵੀ ਯਾਦ ਕਰੋ, ਉਹਨਾਂ ਦੀ ਵੀ ਤਾਰੀਫ ਕਰੋ। ਬਿਲਕੁਲ ਹਕੀਕਤ, ਤੇ ਇਹ ਚੀਜ਼ਾਂ ਨੇ ਸਾਰੀਆਂ ਸਾਡੀਆਂ। ਚਲੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬਜ਼ੁਰਗਾਂ ਨੇ ਬੜੀ ਖੁੱਲੀ ਡੁੱਲੀ ਗੱਲ ਕੀਤੀ, ਉਹ ਗੱਲਾਂ ਆਪਣੇ ਅਲਫਾਜ਼ ਦੇ ਵਿੱਚ ਸ਼ਾਇਦ ਅਸੀਂ ਨਹੀਂ ਕਰ ਸਕਦੇ, ਬਹੁਤ ਸਾਰੀਆਂ ਵਜੂਹਾਤ ਹੁੰਦੀਆਂ, ਲੇਕਿਨ ਬਜ਼ੁਰਗਾਂ ਨੇ ਬਹੁਤ ਵਧੀਆ ਕੀਤੀ ਕਿ ਅਸੀਂ ਨਨਕਾਣਾ ਸਾਹਿਬ ਨੂੰ ਕੰਡ ਕਰਕੇ ਗਏ ਸੀ, ਤੇ ਤਾਂ ਕਰਕੇ ਹੀ ਅੱਜ ਸਾਡੀ ਇਹ ਹਾਲਾਤ ਨੇ। ਸੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਆਪ ਜੀ ਦੇ ਰੂਬਰੂ ਪੇਸ਼ ਸਿਰਫ ਇਸ ਕਰਕੇ ਕਰਦੇ ਹਾਂ ਕਿ ਜੋ ਪੰਜਾਬ ਦੀ ਅਸਲੀਅਤ ਹੈ ਉਹ ਆਪ ਜੀ ਦੇ ਰੂਬਰੂ ਕਰ ਸਕੀਏ। ਇਜਾਜ਼ਤ ਚਾਹੁੰਦੇ ਹਾਂ ਤੁਹਾਡੇ ਕੋਲੋਂ ਜੀ, ਰੱਬ ਰੱਖਾ।